ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ ਅੱਜ ਫਰਵਰੀ ਦੀ 13 ਤਰੀਕ ਆ ਦਿਨ ਮੰਗਲਵਾਰ ਆ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਜਿਨ੍ਹਾਂ ਦੇ ਕੋਲੋਂ ਹਰ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408 272 2500 ਦੇ ਉੱਤੇ ਟਿਰਕੀਨਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ ਕਾਲ ਅਟਰਨੀ ਜੇ ਟਿਰਕੀਨਾ 4159090503 ਮਨਜੀਤ ਸਿੰਘ ਲਾਲ ਅਵਤਾਰ ਸਿੰਘ ਮੰਦਿਰ ਕਲੋਵੇ ਸਤਨਾਮ ਸਿੰਘ ਅਮਰਜੀਤ ਸਿੰਘ ਦਸਾਨ ਸਨੀ ਪੁਰੇਵਾਲ ਯੂਬਾ ਸਿਟੀ ਲਖਵੀਰ ਸਿੰਘ ਸਮਰਾ ਟੈਕਸਸ ਗੁਰਮੇਲ ਸਿੰਘ ਬਲਬੀਰ ਬਾਸੀ ਐਲਗਰੋਵ ਅਮਰਜੀਤ ਸਿੰਘ ਸਟਾਕਟਨ ਗੁਰਮੇਲ ਸਿੰਘ ਬੇਕਰਸਫੀਲਡ ਹਰਨੇਕ ਸਿੰਘ ਪਾਵਲਰ ਐਂਟਨ ਵਾਸ਼ਿੰਗਟਨ H&M ਆਇਲ ontario ਅਜੀਤ ਸਿੰਘ ਲੈਥਰੋਪ ਰਣਜੀਤ ਤੇ ਮਨਦੀਪ ਕੌਸ਼ਲ ਦਾਣਾ ਪਾਣੀ ਇੰਡੀਅਨ ਰੈਸਟੋਰੈਂਟ ਫਰੈਜ਼ਨੋ ਕਰਨੈਲ ਸਿੰਘ ਰੰਧਾਵਾ ਟਰਲੌਗ ਗੁਰਨੇਜ ਸਿੰਘ ਬਾਗੜੀ ਫਰੈਜ਼ਨੋ ਧਰਮ ਸਿੰਘ ਰਵਿੰਦਰ ਬਸਰਾ ਬੇਕਰਸਫੀਲਡ ਗਰੇਵਾਲ ਟਰੈਵਲ ਸਰਵਿਸਿਜ਼ ਯੂਨੀਵਰਸਿਟੀ ਜਿਨ੍ਹਾਂ ਦੇ ਕੋਲੋਂ ਤੁਸੀਂ ਟੈਕਸ ਪੇਰੋਲ ਵੀਜ਼ਾ OCI ਕਾਰਡ ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ ਕਾਲ 5307517605 ਇਹਨਾਂ ਸਾਰਿਆਂ ਦਾ ਧੰਨਵਾਦ ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ 408 722 7698 ਜੀ ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਸਭ ਤੋਂ ਪਹਿਲਾਂ ਅੱਜ ਜਿੰਨੇ ਵੀ ਸਾਡੇ ਸਰੋਤੇ ਆ ਉਹਨਾਂ ਨਾਲ ਸਾਂਝੇ ਕਰਦੇ ਜਾਈਏ ਵੀ ਅੱਜ ਵਰਲਡ ਰੇਡੀਓ ਡੇ ਹੈਗਾ ਆ ਫਰਵਰੀ 13 ਨੂੰ ਯੂਨੈਸਕੋ ਨੇ ਰਿਕੋਗਨਾਈਜ਼ ਕੀਤਾ ਸੀ ਯੂਨਾਈਟਿਡ ਨੇਸ਼ਨ ਐਜੂਕੇਸ਼ਨ ਸਾਇੰਟਿਫਿਕ ਤੇ ਕਲਚਰਲ ਆਰਗੇਨਾਈਜੇਸ਼ਨ ਨੇ ਇਹ ਵੀ ਵਰਲਡ ਰੇਡੀਓ ਡੇ ਆ ਜਿਹੜਾ ਰੇਡੀਓ ਆ ਇਹ ਕਹਿੰਦੇ ਵੀ ਇੱਕ ਬਹੁਤ ਹੀ ਵਧੀਆ ਮਾਧਿਅਮ ਆ ਜਿਹਦੇ ਰਾਹੀਂ ਪੇਂਡੂ ਏਰੀਏ ਦੇ ਵਿੱਚ ਜਿੱਥੇ ਕਿਤੇ ਵੀ ਕੋਈ ਨਹੀਂ ਪਹੁੰਚ ਸਕਦਾ ਉੱਥੇ ਜੋ ਕੁਝ ਵਾਪਰ ਰਿਹਾ ਦੁਨੀਆ ਦੇ ਵਿੱਚ ਉਹ ਪਹੁੰਚਾਇਆ ਜਾ ਸਕਦਾ ਹੈਗਾ ਬਹੁਤ ਹੀ ਘੱਟ ਰੇਟ ਤੇ ਕਿਉਂਕਿ ਲੋਕ ਜੇ ਰੇਡੀਓ ਸੈੱਟ ਤੇ ਵੀ ਸੁਣਦੇ ਆ ਜਾਂ ਬੜੇ ਉਹ ਸਸਤਾ ਉਹਨਾਂ ਦੇ ਲਈ ਹੁੰਦਾ ਹੈਗਾ ਤੇ ਰੇਡੀਓ ਦੇ ਉੱਤੇ ਜਿਹੜੀ ਤੁਹਾਨੂੰ ਖਬਰ ਆ ਉਹ ਇਮੀਡੀਏਟਲੀ ਜਿਹੜੀ ਪਹੁੰਚ ਜਾਂਦੀ ਹੈਗੀ ਆ ਬਾਕੀ ਐਂਟਰਟੇਨਮੈਂਟ ਦੇ ਲਈ ਵੀ ਹੈਗਾ ਤੇ ਜੇ ਆਪਾਂ ਦੱਸਦੇ ਜਾਈਏ ਕਹਿੰਦੇ ਪਈ ਇਮੀਗ੍ਰੈਂਟਸ ਦੇ ਲਈ ਰਿਲੀਜੀਅਸ ਲਈ ਮਿਨੋਰਿਟੀ ਲਈ ਇਹਨਾਂ ਸਾਰਿਆਂ ਦੇ ਲਈ ਜੋ ਰੇਡੀਓ ਆ ਉਹ ਇੱਕ ਬਹੁਤ ਵਧੀਆ ਚੀਜ਼ ਆ USA ਦੀ ਜੇ ਗੱਲ ਕਰਾਂ ਮੈਂ ਜਦੋਂ ਆਇਆ ਸੀ ਤੇ ਇੱਥੇ 2 ਪੰਜਾਬੀ ਦੇ ਪੇਪਰ ਆਉਂਦੇ ਸੀ ਤੇ ਦੋਨੋਂ ਹੀ ਕੈਨੇਡਾ ਤੋਂ ਆਉਂਦੇ ਸੀ ਤੇ ਜਿੱਦਣ ਉਹ ਪੇਪਰ ਆਉਂਦਾ ਹੁੰਦਾ ਸੀ ਮੰਗਲਵਾਰ ਜਾਂ ਬੁੱਧਵਾਰ ਨੂੰ ਸਾਰੇ ਸਟੋਰ ਨੂੰ ਭੱਜੇ ਜਾਂਦੇ ਹੁੰਦੇ ਸੀ ਵੀ ਕਿਤੇ ਉਹ ਨਿਕਲ ਨਾ ਜਾਵੇ ਕਿਉਂਕਿ ਕੋਈ ਖਬਰਸਾਰ ਕਿਸੇ ਨੂੰ ਪਤਾ ਨਹੀਂ ਹੁੰਦੀ ਸੀ ਫਿਰ ਇੱਕ ਅੱਧੇ ਘੰਟੇ ਦਾ ਕੋਈ ਟੀਵੀ ਤੇ ਪ੍ਰੋਗਰਾਮ ਆਉਂਦਾ ਹੁੰਦਾ ਸੀ ਹੁਣ ਤੁਸੀਂ ਦੇਖੋ ਪਈ ਘਰਾਂ ਦੇ ਵਿੱਚ ਕਾਰਾਂ ਦੇ ਵਿੱਚ ਪੂਰੀ ਦੁਨੀਆ 'ਚ ਜਿੱਥੇ ਮਰਜ਼ੀ ਐਪ ਦੇ ਰਾਹੀਂ ਤੁਸੀਂ ਰੇਡੀਓ ਸੁਣ ਸਕਦੇ ਹੋ ਬਹੁਤ ਵਾਰ ਜਿਹੜੇ ਲੋਕ ਆ ਉਹ ਸੋਚਦੇ ਰਹਿੰਦੇ ਆ ਕਈ ਵਾਰੀ ਸਾਨੂੰ ਨਾਰਾਜ਼ਗੀ ਵੀ ਹੁੰਦੀ ਆ ਜਿੱਥੇ ਸਾਡਾ ਹਜ਼ਾਰਾਂ ਦੇ ਬਿੱਲ ਹੁੰਦੇ ਆ ਰੇਡੀਓ ਦੇ EMPLOYੀਆਂ ਦਾ ਖਰਚਾ ਲੀਜ਼ ਬਿਜਲੀ ਦਾ ਖਰਚਾ ਤੇ ਉੱਥੇ ਬਹੁਤ ਸਾਰੇ ਸਰੋਤੇ ਇਹ ਵੀ ਸੋਚ ਲੈਂਦੇ ਵੀ ਸ਼ਾਇਦ ਅਸੀਂ ਜਿਹੜਾ $30 ਦਾ ਜਾਂ $25 ਦਾ ਰੇਡੀਓ ਲੈ ਲਿਆ ਵੀ ਉਹਦੇ ਨਾਲ ਰੇਡੀਓ ਵਾਲਿਆਂ ਨੂੰ ਬਹੁਤ ਕਮਾਈ ਹੋ ਗਈ ਬਹੁਤ ਵਾਰ ਸਾਨੂੰ ਸਰੋਤੇ ਕਾਲ ਵੀ ਕਰਕੇ ਕਹਿੰਦੇ ਰਹਿੰਦੇ ਵੀ ਯਾਰ ਆਪਣਾ ਖਰਚਾ ਵੀ ਦੱਸਿਆ ਕਰੋ ਘੱਟੋ ਘੱਟ ਇੱਕ ਚੀਜ਼ ਦਾ ਮੈਂ ਖਰਚਾ ਤੁਹਾਨੂੰ ਦੱਸਦਾ ਤੁਹਾਡੇ ਘਰਾਂ ਦੇ ਵਿੱਚ ਬਿਜਲੀ ਦੇ ਬਿੱਲ ਆਉਂਦੇ ਆ ਤੇ ਤੁਸੀਂ ਦੇਖਿਆ ਹੋਣਾ ਵੀ ਇੱਕ ਘਰ ਦਾ ਜਿਹੜਾ ਬਿਜਲੀ ਦਾ ਬਿੱਲ ਆ ਕਿੰਨੀ ਕੁ ਤੁਸੀਂ ਯੂਜ਼ ਕਰਦੇ ਹੈਗੇ ਆ ਕਿੰਨਾ ਹੁੰਦਾ ਹੈਗਾ ਸਾਡਾ ਜਿਹੜਾ ਇੱਕ ਰੇਡੀਓ ਸਟੇਸ਼ਨ ਆ ਬੇ ਏਰੀਏ ਦਾ 1170 AM ਉਹ 50,000 ਵਾਟ ਦਾ ਜੇ ਮੈਂ ਉਹਦਾ ਇਕੱਲਾ ਹੀ ਬਿਜਲੀ ਦਾ ਬਿੱਲ ਦੱਸਾਂ ਤੇ ਉਹ $16,000-17,000 ਐਵਰੀ ਮੰਥ ਦਾ ਆ 50,000 ਵਾਟ ਦਾ ਇਸ ਤੋਂ ਬਿਨਾਂ ਹੁਣ ਤੁਸੀਂ ਸਾਡੇ 7 AM ਸਟੇਸ਼ਨ ਆ 6 FM ਸਟੇਸ਼ਨ ਹੈਗੇ ਆ ਤੇ ਬਾਕੀ ਫੋਨ ਦੇ ਇੰਟਰਨੈਟ ਦਾ ਖਰਚਾ ਮੇਨਟੇਨੈਂਸ ਸਾਰਾ ਕੁਝ ਬਿਲਡਿੰਗ ਸੋ ਸਰੋਤਿਓ ਜੇ ਤੁਸੀਂ ਘਰ ਸੱਚਮੁੱਚ ਹੀ ਰੇਡੀਓ ਨੂੰ ਪਿਆਰ ਕਰਦੇ ਆ ਤੁਹਾਨੂੰ ਨੌਲੇਜ ਇੰਨਾ ਮਿਲਦਾ ਜਦੋਂ ਅਸੀਂ ਆਏ ਸੀ ਕਿਸੇ ਨੂੰ ਪਤਾ ਨਹੀਂ ਸੀ ਕਰੋਨਾ ਦੇ ਦੌਰਾਨ ਕਿੰਨਾ ਕੁਛ ਨੌਲੇਜ ਮਿਲਿਆ ਕਿੱਥੇ ਕਿੱਥੇ ਕਿਹੜੀਆਂ ਗ੍ਰਾਂਟਸ ਮਿਲਣੀਆਂ ਹੈਗੀਆਂ ਆ ਟਰੱਕਿੰਗ ਇੰਡਸਟਰੀ ਨੂੰ ਲੈ ਕੇ ਇਮੀਗ੍ਰੇਸ਼ਨ ਨੂੰ ਲੈ ਕੇ ਘਰ ਬੈਠਿਆਂ ਚ ਫਾਰਮਰਸ ਦੇ ਨਾਲ ਬਿਲਕੁਲ ਸਹੀ ਇਨਫੋਰਮੇਸ਼ਨ ਜਿਹੜੀ ਤੁਹਾਨੂੰ ਮਿਲਦੀ ਹੈਗੀ ਆ ਤੇ ਸਾਥ ਜ਼ਰੂਰ ਦਿਆ ਕਰੋ ਸਪੋਰਟ ਜ਼ਰੂਰ ਕਰਿਆ ਕਰੋ ਜੀ ਬਿਲਕੁਲ ਕਹਿਣ ਨੂੰ ਚਲੋ ਜਿਨ੍ਹਾਂ ਨੇ ਕਹਿਣਾ ਉਹ ਕਹੀ ਜਾਣਾ ਆ ਪਰ ਜਿਹੜੇ ਬਹੁਤੇ ਜਿਹੜੇ ਸਾਡੇ ਸੁਣਨ ਵਾਲੇ ਦੇਖਣ ਵਾਲੇ ਇਹ ਸਮਝਦਾਰ ਨੇ ਇਸ ਚੀਜ਼ ਨੂੰ ਜਿਹੜਾ ਉਹ ਸਮਝਦੇ ਆ ਕੱਲਾ ਇਹੀ ਨਹੀਂ ਹੁੰਦਾ ਹਰਜੋਤ ਸਿੰਘ ਜੀ ਵੀ ਰੇਡੀਓ ਇੱਕ ਚਲਾ ਦੇਣਾ ਮੈਂ ਇੱਥੇ ਐਡ ਕਰਦਾ ਜਾਵਾਂ ਸਭ ਤੋਂ ਪਹਿਲਾਂ ਮੇਰੇ ਵੱਲੋਂ ਵੀ ਸਾਰਿਆਂ ਨੂੰ ਹੀ ਸਾਰੇ ਸੁਣਨ ਵਾਲਿਆਂ ਨੂੰ ਜਿਹੜੇ ਅਸੀਂ ਅੱਜ ਸਾਡੇ ਸਰੋਤਿਆਂ ਦੇ ਕਰਕੇ ਜਿਹੜਾ ਰੇਡੀਓ ਆ ਕਾਮਯਾਬ ਆ ਲੋਕਾਂ ਦੇ ਵਿੱਚ ਇੱਕ ਪੈੜ ਛੱਡੀ ਆ ਲੋਕਾਂ ਦੇ ਵਿੱਚ ਜੇ ਪਿਆਰ ਆ ਤੁਸੀਂ ਜਗ੍ਹਾ ਦਿੱਤੀ ਆ ਤਾਂ ਉਹ ਇਹ ਸਾਰੀਆਂ ਚੀਜ਼ਾਂ ਦੇ ਕਰਕੇ ਪੰਜਾਬੀ ਰੇਡੀਓ ਜੇ
ਲੋਕਪ੍ਰਿਯ ਹੈਗਾ ਤੇ ਉਹਦੇ ਇਹਨਾਂ ਚੀਜ਼ਾਂ ਦੇ ਕਰਕੇ ਹੀ ਆ। ਸੋ ਮੇਰੇ ਵੱਲੋਂ ਵੀ ਵਰਲਡ ਰੇਡੀਓ ਡੇ ਦੀਆਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਜਿਹੜੀਆਂ ਮੁਬਾਰਕਾਂ। ਇੱਕ ਜਿਹੜੀ ਚੀਜ਼ ਮੈਂ ਨਾਲ ਇਸ ਦੇ ਵਿੱਚ ਐਡ ਕਰਨਾ ਚਾਹੀਦਾ, ਹਰਜੋਤ ਸਿੰਘ ਜੀ, ਹਜ਼ਾਰਾਂ ਹੀ ਜਿਹੜੇ ਆ ਉਹ ਰੇਡੀਓ ਸਟੇਸ਼ਨ ਚੱਲਦੇ ਨੇ, ਜਿਨ੍ਹਾਂ ਚੋਂ ਦਰਜਨਾਂ ਹੀ ਆਪਾਂ ਕਹਿ ਸਕਦੇ ਹੋਵਾਂਗੇ ਵੀ ਇੱਥੇ ਪੰਜਾਬੀ ਵਾਲੇ ਵੀ ਜਿਹੜੇ ਉਹ ਨਾਲ ਦੇ ਨਾਲ ਹੋਣਗੇ। ਲੋਕਾਂ ਦੀ ਗੱਲ ਕਰਨ ਵਾਲੇ ਕਿੰਨੇ ਹੁੰਦੇ ਆ, ਜਿਸ ਮਕਸਦ ਦੇ ਲਈ ਇਹ ਚੀਜ਼ ਜਿਹੜੀ ਉਹ ਬਣਾਈ ਗਈ, ਜਿੱਦਾਂ ਤੁਸੀਂ ਦੱਸਿਆ ਵੀ ਲੋਕਾਂ ਤੱਕ ਆਵਾਜ਼ ਪਹੁੰਚਾਉਣੀ, ਸਮੇਂ ਸਿਰ ਪਹੁੰਚਾਉਣੀ ਤੇ ਸਹੀ ਆਵਾਜ਼ ਨੂੰ ਜਿਹੜਾ ਆ ਉਹ ਪਹੁੰਚਾਉਣਾ, ਉਹਨਾਂ ਦੀ ਆਵਾਜ਼ ਬਣਨਾ, ਉਹ ਕੌਣ ਕੌਣ ਕਰ ਰਿਹਾ ਆ, ਕਿੱਥੇ ਕਿੱਥੇ ਕੀ ਕੀ ਜਿਹੜਾ ਉਹ ਹੋ ਰਿਹਾ ਆ। ਜਦੋਂ ਕੋਈ ਕੌਮ ਤੇ ਭੀੜ ਪੈਂਦੀ ਆ, ਕੌਣ ਬੋਲਦਾ ਆ, ਕੌਣ ਚੁੱਪ ਰਹਿੰਦਾ ਆ, ਕੌਣ ਘੁੱਗੂ ਵੱਟ ਕੇ ਜਿਹੜਾ ਉਹ ਸੌਂ ਜਾਂਦਾ ਆ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਆਪਾਂ ਨੂੰ ਦੇਖਣ ਦੀ ਲੋੜ ਹੁੰਦੀ ਆ। ਇਹ ਕਹਿ ਦੇਣਾ ਕੋਈ ਰੇਡੀਓ ਚਲਾ ਕੇ ਇਹ ਨਹੀਂ ਆ ਵੀ ਕੋਈ ਕਹੀਏ ਵੀ ਅਸੀਂ ਤੁਹਾਡੇ ਤੇ ਕੋਈ ਅਹਿਸਾਨ ਨਹੀਂ ਕਰ ਰਹੇ, ਇਦਾਂ ਨਹੀਂ ਆ। ਸਾਡੀ ਰੋਜੀ ਰੋਟੀ ਚੱਲਦੀ ਹੈ ਇਹਦੇ ਨਾਲ, ਸਾਰਾ ਕੁਛ ਆ, ਪਰ ਨਾਲ ਦੇ ਨਾਲ ਸਾਡਾ ਜਿਹੜਾ ਫਰਜ਼ ਆ, ਇਕਲਾਖੀ ਫਰਜ਼ ਆ ਵੀ ਤੁਹਾਡੀ ਗੱਲ ਕਰੀਏ, ਤੁਹਾਡੀ ਹੱਕ ਦੀ ਜਿਹੜੀ ਆ ਆਵਾਜ਼ ਨੂੰ ਜਿਹੜਾ ਉਹ ਚੱਕੀਏ। ਜਿੱਥੇ ਕਿਸੇ ਦੇ ਨਾਲ ਵੀ ਧੱਕਾ ਹੋ ਰਿਹਾ ਆ, ਉਹਨਾਂ ਦੀ ਆਵਾਜ਼ ਜਿਹੜੀ ਉਹ ਬਣੀਏ। ਇਹੀ ਇੱਕ ਰੇਡੀਓ ਦੀ ਜਿਹੜੀ ਆਵਾਜ਼ ਹੁੰਦੀ ਆ ਤੇ ਇਹ ਆਵਾਜ਼ ਨੂੰ ਆਪਾਂ ਪ੍ਰਚੰਡ ਕਰਦੇ ਰਹਾਂਗੇ। ਇਸੇ ਤਰੀਕੇ ਦੇ ਨਾਲ ਪ੍ਰਮਾਤਮਾ ਆਪਣਾ ਮਿਹਰ ਭਰਿਆ ਹੱਥ ਦੇ ਤੁਸੀਂ ਆਪਣਾ ਜਿਹੜਾ ਸਾਥ ਆ ਉਹ ਇਦਾਂ ਹੀ ਬਰਕਰਾਰ ਰੱਖਣਾ ਜੀ। ਅਗਲੀ ਜਿਹੜੀ ਖਬਰ ਆ ਉਹ ਚਲੀਏ, ਆਪਣੇ ਜਿਹੜੇ ਕਿਸਾਨ ਭਰਾ ਆ ਉਹ ਪੰਜਾਬ ਤੋਂ ਉਹਨਾਂ ਨੇ ਪ੍ਰੋਟੈਸਟ ਸ਼ੁਰੂ ਕੀਤਾ ਆ, ਦਿੱਲੀ ਪਹੁੰਚਣਾ ਹੈਗਾ ਤੇ BBC ਦੀ ਨਿਊਜ਼ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਹਾਂ। ਤੇ ਉਹਨਾਂ ਨੇ ਹੈਡਿੰਗ ਇਹ ਲਾਇਆ ਵੀ ਟੀਅਰ ਗੈਸ ਬਹੁਤ ਜ਼ਿਆਦਾ ਯੂਜ਼ ਕੀਤੀ ਗਈ ਆ, ਹਜ਼ਾਰਾਂ ਦੇ ਕਰੀਬ ਜੋ ਕਿਸਾਨ ਆ ਉਹ ਦਿੱਲੀ ਨੂੰ ਪੀਸਫੁਲੀ ਜਾ ਰਹੇ ਸੀ। ਕੱਲਾ ਟੀਅਰ ਗੈਸ ਨਹੀਂ ਹੈ, ਇਸ ਤੋਂ ਬਿਨਾ ਗੰਦਾ ਪਾਣੀ ਜਿਹਦੇ ਵਿੱਚ ਇੱਕ ਪਿੰਕ ਕਲਰ ਦਾ ਕੈਮੀਕਲ ਪਾਇਆ ਹੋਇਆ, ਜਦੋਂ ਉਹ ਤੁਹਾਡੇ ਉੱਤੇ ਡਿੱਗਦਾ ਆ ਤੇ ਉਹਦੇ ਨਾਲ ਰੈਸ਼ ਬਹੁਤ ਹੁੰਦੀ ਹੈਗੀ ਆ, ਕੱਪੜੇ ਸੜ ਜਾਂਦੇ ਆ ਜੀ, ਜਲਣ ਹੁੰਦੀ ਆ। ਤੁਸੀਂ ਦੇਖੋ ਵੀ ਇਹ ਵਾਰ ਕ੍ਰਾਈਮ ਆ, ਜੇ ਤੁਸੀਂ ਕੈਮੀਕਲ ਕਿਸੇ ਵਾਰ ਦੇ ਵਿੱਚ ਵੀ ਵਰਤਦੇ ਆ ਨਾ, ਉਹਨੂੰ ਵਾਰ ਕ੍ਰਾਈਮ ਗਿਣਿਆ ਜਾਂਦਾ ਹੈਗਾ। ਸੋ ਸਾਡਾ ਜਿਹੜਾ ਫਰਜ਼ ਬਣਦਾ ਹੈਗਾ ਆ ਵੀ ਦੁਨੀਆ ਦੀਆਂ ਇੰਟਰਨੈਸ਼ਨਲ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਜਿਹੜੀਆਂ ਆ ਉਹਨਾਂ ਦੇ ਕੋਲੇ ਖਬਰਾਂ ਪਹੁੰਚਾਈਆਂ ਜਾਣ। ਜਿਸ ਟਾਈਮ ਦੇ ਉੱਤੇ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰ ਰਹੇ ਆ, ਸਭ ਤੋਂ ਪਹਿਲਾਂ ਤੁਸੀਂ ਮਨਦੀਪ ਪੁਨੀਆ ਹੋਣਾ ਤੋਂ, ਜੋ ਬਿਲਕੁਲ ਗਰਾਊਂਡ ਦੇ ਉੱਤੇ ਆ ਜਿੱਥੇ ਕੁਝ ਵਾਪਰ ਰਿਹਾ, ਉਹਨਾਂ ਤੋਂ ਖਬਰਾਂ ਸੁਣੀਆਂ, ਫਿਰ ਪ੍ਰਵੀਨ ਜੀ ਨੇ ਵੀ ਸੁਣਾਈਆਂ। ਤੇ ਜਿਸ ਟਾਈਮ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਜਾ ਰਹੇ ਆ, BBC ਦੇ ਮੁਤਾਬਕ 200 ਤੋਂ ਵੱਧ ਨੌਜਵਾਨ ਜਿਹੜੇ ਆ ਜਾਂ ਬਜ਼ੁਰਗ ਆ ਉਹ ਫੱਟੜ ਹੋ ਚੁੱਕੇ ਹੈਗੇ ਆ। ਕਈਆਂ ਦੇ ਖੂਨ ਵੀ ਨਿਕਲ ਰਿਹਾ ਹੈਗਾ ਤੇ ਜਿਹੜੀ ਉਹਨਾਂ ਦੇ ਟਰੈਕਟਰ ਆ ਉਹਨਾਂ ਦਾ ਵੀ ਨੁਕਸਾਨ ਹੋਇਆ। ਪੂਰਾ ਜਿਹੜਾ ਹਾਈਵੇ ਹੈਗਾ ਦਿੱਲੀ ਨੂੰ ਜਾਂਦਾ, ਉਹਦੇ ਉੱਤੇ ਕੰਡਿਆਲੀਆਂ ਤਾਰਾਂ, ਕਿੱਲ, ਬੜੇ ਬੜੇ ਜਿਹੜੇ ਆ ਸੀਮੈਂਟ ਦੇ ਪੋਸਟ ਜਿਹੜੇ ਆ ਉਹ ਲਾਏ ਗਏ ਹੈਗੇ ਆ। ਸੋ ਇਹ ਦੁਨੀਆ ਦੀ ਕਹਾਣ ਵਾਲੀ ਸਭ ਤੋਂ ਵੱਡੀ ਜਿਹੜੀ ਡੈਮੋਕ੍ਰੇਸੀ ਆ, ਉੱਥੇ ਜਿਹੜਾ ਆ ਕੀ ਕੁਝ ਵਾਪਰ ਰਿਹਾ ਆ। ਤੁਸੀਂ ਸਾਤੋਂ ਇਹ ਵੀ ਖਬਰਾਂ ਸੁਣਦੇ ਰਹਿੰਦੇ ਆ ਵੀ ਪੂਰੀ ਦੁਨੀਆ ਦੇ ਜਿਹੜੇ ਕਿਸਾਨ ਆ ਉਹ ਪ੍ਰੋਟੈਸਟ ਕਰ ਰਹੇ, ਚਾਹੇ ਉਹ ਫਰਾਂਸ ਹੋਵੇ, ਜਰਮਨ ਹੋਵੇ, ਨੀਦਰਲੈਂਡ ਹੋਵੇ, ਕਿਤਿਓਂ ਵੀ ਤੁਹਾਨੂੰ ਇਹ ਖਬਰ ਨਹੀਂ ਆਉਂਦੀ ਵੀ ਕਿਸਾਨਾਂ ਦੇ ਉੱਤੇ ਲਾਠੀ ਚਾਰਜ ਹੋ ਗਿਆ, ਕਿਸਾਨਾਂ ਦੇ ਉੱਤੇ ਗੈਸ ਸਿੱਟੀ ਗਈ ਜਾਂ ਕਿਸਾਨਾਂ ਦੀ ਜਿਹੜੀ ਪ੍ਰਾਪਰਟੀ ਆ ਤੋੜੀ ਗਈ। ਹਾਲਾਂਕਿ ਕਿਸਾਨਾਂ ਨੇ ਪੈਰਿਸ ਨੂੰ ਪੂਰੀ ਤਰ੍ਹਾਂ ਘੇਰਿਆ ਹੋਇਆ ਆ। ਇੱਦਾਂ ਹੀ ਜਰਮਨ ਦੇ ਵਿੱਚ ਬਹੁਤ ਸ਼ਹਿਰ ਜਿਹੜੇ ਆ ਉਹ ਨਹੀਂ ਘੇਰੇ ਹੋਏ ਆ, ਉੱਥੇ ਉਹ ਗਾਰਬੇਜ ਵੀ ਸਿੱਟਦੇ ਆ, ਹਾਈਵੇ ਵੀ ਬੰਦ ਕਰਦੇ ਆ, ਫਿਰ ਵੀ ਕਿਸੇ ਤਰ੍ਹਾਂ ਦੀ ਕੋਈ ਕੁੱਟਮਾਰ ਨਹੀਂ ਹੈ। ਸੋ ਆਪਾਂ ਇਹ ਨਹੀਂ ਕਹਿੰਦੇ ਵੀ ਤੁਸੀਂ ਕਿਸੇ ਤਰ੍ਹਾਂ ਦੀ ਉੱਥੇ ਬਲੌਕ ਕਰੋ, ਕੁੱਟਮਾਰ ਕਰੋ, ਪਰ ਘੱਟੋ ਘੱਟ ਜੋ ਉਹਨਾਂ ਦਾ ਹੱਕ ਆ ਡੈਮੋਕ੍ਰੇਸੀ ਦੇ ਵਿੱਚ ਪ੍ਰੋਟੈਸਟ ਕਰਨ ਦਾ, ਉਹ ਤਾਂ ਘੱਟੋ ਘੱਟ ਦਿਓ। ਹੁਣ ਤੁਸੀਂ ਜੋ ਖੁਦ ਕਿਹਾ ਸੀ 2 ਸਾਲ ਪਹਿਲਾਂ ਵੀ ਅਸੀਂ ਜੀ MSP ਸੈੱਟ ਕਰਾਂਗੇ, ਆਹ ਕਰਾਂਗੇ, ਉਹ ਕਰਾਂਗੇ, ਉਹ ਤੁਸੀਂ ਐਗਰੀ ਨਹੀਂ ਕੀਤੇ। ਜਿਹੜੇ ਕਿਸਾਨ ਹੈਗੇ ਆ ਉਹ ਕਹਿੰਦੇ ਵੀ ਅਸੀਂ ਐਗਜ਼ੈਕਟਲੀ ਸੇਮ ਚੀਜ਼ ਜੋ ਇਹਨਾਂ ਨੇ ਕਿਹਾ ਸੀ ਲਾਗੂ ਕਰਾਂਗੇ, ਉਹ ਲਾਗੂ ਨਹੀਂ ਕੀਤੀ, ਉਹੀ ਮੰਗ ਰਹੇ ਹੈਗੇ ਆ। ਸੋ ਜਿੱਥੇ ਕਿਤੇ ਵੀ ਦੁਨੀਆ ਭਰ ਦੇ ਵਾਸਤੇ ਜਿਹੜੇ ਕਿਸਾਨ ਆ, ਪੰਜਾਬੀ ਆ, ਚਾਹੇ ਹਰਿਆਣੇ ਤੋਂ ਆ, ਕਿਤੇ ਵੀ ਆ, ਉਹਨਾਂ ਨੂੰ ਕਿਸਾਨਾਂ ਦੇ ਹੱਕ ਦੇ ਵਿੱਚ ਆਵਾਜ਼ ਉਠਾਉਣੀ ਚਾਹੀਦੀ ਆ। ਜਿਹੜੀ ਵੀ ਇੰਟਰਨੈਸ਼ਨਲ ਆਰਗੇਨਾਈਜੇਸ਼ਨਸ ਹੈਗੀਆਂ ਹਿਊਮਨ ਰਾਈਟਸ ਦੀਆਂ ਜਾਂ ਹੋਰ, ਉਹਨਾਂ ਤੱਕ ਪਹੁੰਚ ਕਰਨੀ ਚਾਹੀਦੀ ਆ ਵੀ ਭਾਰਤ ਸਰਕਾਰ ਨੂੰ ਜਿਹੜੀ ਆ ਘੱਟੋ ਘੱਟ ਉਹ ਚੇਤਾਵਨੀ ਦੇਣ ਵੀ ਭਾਈ ਆਪਣੇ ਹੀ ਵਸਿੰਦਿਆਂ ਦੇ ਉੱਤੇ, ਜੇ ਤੁਸੀਂ ਸਮਝਦੇ ਆ ਵੀ ਇਹ ਤੁਹਾਡੇ ਹੀ ਮੁਲਕ ਦੇ ਲੋਕ ਹੈਗੇ ਆ, ਘੱਟੋ ਘੱਟ ਉਹਨਾਂ ਤੇ ਜ਼ੁਲਮ ਤਾਂ ਨਾ ਕਰੋ। ਇੱਕ ਵਾਰੀ ਫੇਰ ਜੋ ਉੱਥੇ ਦਾ ਗੋਦੀ ਮੀਡੀਆ ਆ ਉਹ ਪੂਰਾ ਚੁੱਪ ਹੈਗਾ ਆ ਤੇ ਟਵਿੱਟਰ ਦੇ ਉੱਤੇ ਇੱਕ ਵਾਰੀ ਫੇਰ ਜਿਹੜੇ ਕਿਸਾਨ ਆ ਪੂਰਾ ਪ੍ਰਚਾਰ ਉਹਨਾਂ ਦੇ ਹੋ ਰਿਹਾ ਵੀ ਐਂਟੀ ਨੈਸ਼ਨਲ ਐਕਟਿਵਿਸਟ ਹੈਗੇ ਆ, ਇਹ ਖਾਲਿਸਤਾਨੀ ਹੈਗੇ ਆ। 200 ਤੋਂ ਵੱਧ ਫਾਰਮਰ ਦੀਆਂ ਜਿਹੜੀਆਂ ਯੂਨੀਅਨਸ ਆ
ਉਹ ਪਾਰਟਿਸਿਪੇਟ ਕਰ ਰਹੀਆਂ ਤੇ 16 ਫਰਵਰੀ ਨੂੰ ਜਿਹੜਾ ਆ ਪੂਰੇ ਇੰਡੀਆ ਦੇ ਵਿੱਚ ਉਹਨਾਂ ਨੇ ਬੰਦ ਦਾ ਸੱਦਾ ਦਿੱਤਾ ਹੋਇਆ। ਬਿਲਕੁਲ ਹਰਜੋਤ ਸਿੰਘ ਜੀ, ਚੁੱਪ ਹੀ ਨਹੀਂ ਆ ਜਿਹੜੀਆਂ ਉੱਥੋਂ ਦੀਆਂ ਗੋਦੀ ਮੀਡੀਆ, ਉਹ ਇਦਾਂ ਕਹਿ ਰਹੇ ਆ, ਕਹਿੰਦੇ ਵੀ ਜਿਹੜੇ ਕਿਸਾਨ ਆਏ ਆ 6 ਮਹੀਨੇ ਦਾ ਰਾਸ਼ਨ ਨਾਲ ਲੈ ਆਂਦਾ ਆ, ਉਹ ਇਸ ਚੀਜ਼ ਤੋਂ ਡਰੇ ਪਏ ਆ। ਕਹਿੰਦੇ ਵੀ ਜਿਹੜੇ ਗੁਰੂ ਘਰ ਆ ਉਹ ਪਨਾਹਗਾਹ ਇਹਨਾਂ ਨੇ ਬਣਾ ਲੈਣੀਆਂ ਆ ਤੇ ਉੱਥੇ ਜਾ ਕੇ ਇਹਨਾਂ ਨੇ ਰਹਿਣਾ ਆ। ਹੁਣ ਤੁਸੀਂ ਦੇਖੋ ਵੀ ਕਿਸ ਤਰੀਕੇ ਦੇ ਨਾਲ ਇਹ ਅਟੈਕ ਨਾਲ ਦੇ ਨਾਲ ਸਿੱਖਾਂ ਦੇ ਉਲਟ ਵੀ ਜਿਹੜਾ ਉਹ ਚੱਲ ਰਿਹਾ। ਇਸ ਟਾਈਮ ਪੂਰੇ ਮੁਲਕ ਭਰ ਦੇ ਵਿੱਚ ਐਂਟੀ ਸਿੱਖ ਲਹਿਰ ਨੂੰ ਜਿਹੜੀ ਹਵਾ ਆ ਉਹ ਦਿੱਤੀ ਜਾ ਰਹੀ ਆ। ਮੋਦੀ ਹੁਣਾਂ ਦੇ ਬਾਕੀ ਜਿਹੜੇ ਕਾਰਜਕਾਲ ਦੇ ਵਿੱਚ ਆਪਾਂ ਦੇਖਿਆ ਵੀ ਕਿੱਦਾਂ ਐਂਟੀ ਮੁਸਲਿਮ ਜਿਹੜਾ ਪਹਿਲਾਂ ਨੈਰੇਟਿਵ ਚੱਲਦਾ ਰਿਹਾ, ਤੇ ਹੁਣ ਐਂਟੀ ਸਿੱਖ ਐਂਟੀ ਜਿਹੜਾ ਆ ਉਹ ਇਸ ਟਾਈਮ ਜ਼ੋਰਾਂ ਤੇ ਆ। ਹੁਣ ਫਾਰਮਰ ਪ੍ਰੋਟੈਸਟ ਇੱਥੇ ਇਸ ਵਾਰੀ ਤਾਂ ਨਿਸ਼ਾਨ ਸਾਹਿਬ ਵੀ ਨਹੀਂ ਵਾਲੀ ਗੱਲ ਵੀ ਨਹੀਂ ਸੀਗੀ, ਕੋਈ ਇਦਾਂ ਦੀ ਗੱਲ ਨਹੀਂ ਸੀਗੀ ਹਰਜੋਤ ਸਿੰਘ ਜੀ, ਪਰ ਫਿਰ ਵੀ ਦੇਖੋ ਇਹਨਾਂ ਸਾਰਿਆਂ ਨੂੰ ਚੁੱਪ ਚੁਪੀਤੇ ਖਾਲਿਸਤਾਨੀ ਜਿਹੜਾ ਆ ਉਹਨਾਂ ਨੇ ਕਹਿ ਦਿੱਤਾ, ਉਹੀ ਟ੍ਰੈਂਡ ਕਰ ਰਿਹਾ। ਫਿਰ ਅੱਕੇ ਜਿਹੜੇ ਉੱਥੇ ਨੌਜਵਾਨ ਸੀ ਕਹਿੰਦੇ ਵੀ ਠੀਕ ਆ, ਫਿਰ ਅਸੀਂ ਆਪਣਾ ਖਾਲਿਸਤਾਨ ਜਿਹੜਾ ਬਣਾ ਲਾਂਗੇ। ਜਿਹੜੀਆਂ ਅਕਸਰ ਵਾਰਾਂ ਸੁਣਦੇ ਸੀ ਨਾ, ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਜਿਸ ਹਿਸਾਬ ਦੇ ਨਾਲ ਸ਼ੰਭੂ ਬਾਰਡਰ ਦੇ ਉੱਤੇ, ਖਨੌਰੀ ਦੇ ਉੱਤੇ ਜਾਂ ਹੋਰ ਥਾਵਾਂ ਦੇ ਉੱਤੇ ਇਹਨਾਂ ਨੇ ਡਬਲ ਟ੍ਰਿਪਲ ਲੇਅਰ ਬਾਰਡਰ ਜਿਹੜੇ ਉਹ ਸੀਲ ਕੀਤੇ ਆ, ਇੱਥੋਂ ਇਹੀ ਪਤਾ ਲੱਗ ਰਿਹਾ ਆ ਇਹ ਬੇਗਾਨਗੀ ਦੀ ਜਿਹੜੀ ਭਾਵਨਾ ਆ ਇਸ ਨੂੰ ਹੋਰ ਤੇਜ਼ ਕਰ ਰਹੇ ਹੈਗੇ ਆ। ਸੋ ਇਹ ਸਾਰਾ ਕੁਝ ਇਸ ਟਾਈਮ ਆਪਣੇ ਸਾਹਮਣੇ ਆ। ਜੋ ਇਹ ਹੋ ਰਿਹਾ ਆ, ਰਬਰ ਬੁਲਟਸ ਉਸ ਦਾ ਇਸਤੇਮਾਲ ਕੀਤਾ ਜਾ ਰਿਹਾ ਆ। ਇਸ ਤੋਂ ਇਲਾਵਾ ਜਿਹੜੇ ਡਰੋਨਸ ਦੇ ਜ਼ਰੀਏ ਜਿਹੜੇ ਕੈਮੀਕਲਸ ਆ, ਅਥਰੂ ਗੈਸ ਦੇ ਜਿਹੜੇ ਗੋਲੇ ਆ ਉਹ ਸੁੱਟੇ ਜਾ ਰਹੇ ਆ। ਆਪਣੇ ਹੋਰ ਵੀ ਜਿਹੜੇ ਪੱਤਰਕਾਰ ਆ, ਮਨਦੀਪ ਪੁਨੀਆ ਦੇ ਨਾਲ ਗੁਰਪ੍ਰੀਤ ਦਾ ਮੁੰਡਾ ਉਹ ਵੀ ਉੱਥੇ ਪਹੁੰਚਿਆ। ਉਹਨਾਂ ਦੇ ਦੁਆਰਾ ਵੀ ਜਿਹੜੀ ਕਵਰੇਜ ਆ ਬਹੁਤ ਹੀ ਜਲਦ ਵੀਡੀਓ ਦੇ ਰੂਪ ਦੇ ਵਿੱਚ ਵੀ ਤੁਸੀਂ ਪੰਜਾਬੀ ਰੇਡੀਓ USA ਦੇ ਸੋਸ਼ਲ ਮੀਡੀਆ ਪੇਜਸ ਦੇ ਉੱਤੇ ਜਿਹੜਾ ਉਹ ਤੁਸੀਂ ਦੇਖੋਗੇ। ਇਹ ਵੀ ਦੇਖਿਆ ਗਿਆ ਹਰਜੋਤ ਸਿੰਘ ਜੀ ਵੀ ਟੀਅਰ ਗੈਸ ਦੇ ਗੋਲਿਆਂ ਨੂੰ ਨੇਜਿਆਂ ਤੇ ਟੰਗੀ ਫਿਰਦੇ ਸੀਗੇ। ਸੋ ਇੱਕ ਪਾਸੇ ਦਸ਼ਮੇਸ਼ ਪਿਤਾ ਦੀ ਫੌਜ ਆ ਤੇ ਇੱਕ ਪਾਸੇ ਰੁਪਈਆਂ ਦੇ ਕੰਮ ਕਰਨ ਵਾਲੀ ਜਿਹੜੀ ਫੌਜ ਆ ਕਹਿ ਲਓ, ਉਹਨਾਂ ਦੇ ਵਿੱਚ ਫਰਕ ਬਹੁਤ ਹੁੰਦਾ, ਜਜ਼ਬੇ ਦਾ ਬਹੁਤ ਜ਼ਿਆਦਾ ਜਿਹੜਾ ਉਹ ਫਰਕ ਹੁੰਦਾ ਆ। ਸੋ ਉੱਥੇ ਸਲਾਹ ਦੇ ਰਹੇ ਆ ਵੀ ਅਥਰੂ ਗੈਸ ਦੇ ਗੋਲਿਆਂ ਨੂੰ ਕਿੱਦਾਂ ਜਿਹੜਾ ਆ ਤੁਸੀਂ ਕਾਬੂ ਕਰਨਾ, ਗਿੱਲੀਆਂ ਬੋਰੀਆਂ ਉਸ ਦੇ ਉੱਤੇ ਸੁੱਟੀਆਂ ਜਾ ਰਹੀਆਂ ਆ। ਇਹ ਤਾਂ ਹੁਣ ਦਿੱਲੀ ਵੱਲ ਨੂੰ ਕੂਚ ਕਰ ਰਹੇ ਆ ਡੈਮੋਸਟ੍ਰੇਸ਼ਨ ਕਰਨ ਦੇ ਲਈ, ਉਹਨਾਂ ਨੂੰ ਉਹੀ ਨਹੀਂ ਕਰਨ ਦਿੱਤਾ ਜਾ ਰਿਹਾ। ਸ਼ੰਭੂ ਦਾ ਬਾਰਡਰ ਹੀ ਜਿਹੜਾ ਆ ਉਹ ਨਹੀਂ ਟੱਪਣ ਦਿੱਤਾ ਉਹ ਜਾ ਰਿਹਾ। ਸੋ ਤਿਆਰੀ ਦੇ ਨਾਲ ਨੇ ਦੋਨੋਂ ਹੀ ਤਰਫੋਂ, ਆਪਾਂ ਇਦਾਂ ਨਹੀਂ ਕਹਿ ਸਕਦੇ। ਕਿਸਾਨ ਵੀ ਪੂਰੀ ਤਿਆਰੀ ਦੇ ਨਾਲ ਆ, ਇਹ ਵੀ ਆਪੋ ਆਪਣੇ ਜੁਗਾੜ ਲੈ ਕੇ ਆਏ ਆ, ਤੇ ਜਿਹੜੀ ਸਰਕਾਰ ਆ ਉਹ ਚਾਹੁੰਦੀ ਨਹੀਂ ਆ ਵੀ ਇਸ ਵਾਰ ਦਿੱਲੀ ਦੇ ਬਾਹਰ ਜਿਹੜਾ ਆ ਉਹ ਕਿਤੇ ਵੀ ਉਹ ਆ ਕੇ ਫਿਰ ਦੁਬਾਰਾ ਜਿਹੜਾ ਸਿੰਘੂ ਦੇ ਉੱਤੇ ਕਿਤੇ ਜਾ ਕੇ ਬਹਿ ਜਾਣ। ਆਲਰੇਡੀ ਦਿੱਲੀ ਜਿਹੜੀ ਆ ਉਹ ਕਿਲਾ ਬਣਾ ਦਿੱਤੀ ਗਈ ਆ। ਸੋ ਜਿਹੜੀ BBC ਦੀ ਹੈਡਲਾਈਨ ਦੇ ਵਿੱਚ ਫੋਰਟੈਸ ਦਿੱਲੀ ਜਿਹੜਾ ਆ ਉਸ ਨੂੰ ਆਖਿਆ ਜਾ ਰਿਹਾ ਵੀ ਉਹ ਆਪਣੇ ਆਪ ਨੂੰ ਇਦਾਂ ਵਿਚਾਰ ਰਹੀ ਆ ਵੀ ਜਿੱਦਾਂ ਪਤਾ ਨਹੀਂ ਕੋਈ ਵਿਰੋਧੀ ਤਾਕਤਾਂ ਉੱਤੇ ਹਮਲਾ ਕਰਨ ਆਈਆਂ। ਭਾਈ ਇਹ ਤਾਂ ਜਿਹਨੂੰ ਤੁਸੀਂ ਆਪਣੇ ਆਪ ਨੂੰ ਡੈਮੋਕ੍ਰੇਸੀ ਦੀ ਮਾਂ ਆਖਦੇ ਆ, ਮਦਰ ਆਫ ਡੈਮੋਕ੍ਰੇਸੀ ਤੁਸੀਂ ਆਖਣ ਲੱਗੇ, ਉਹ ਤਾਂ ਗ੍ਰੀਸ ਨੂੰ ਮੰਨਿਆ ਜਾਂਦਾ ਡੈਮੋਕ੍ਰੇਸੀ ਦੀ ਮਾਂ। ਧੱਕੇ ਦੇ ਨਾਲ ਹੀ ਜਿਹੜੇ ਉਹ ਆਪਣੇ ਆਪ ਨੂੰ ਖਵਾਉਣ ਲੱਗੇ ਆ ਤੇ ਉਹ ਇੰਨੀ ਡਰੀ ਹੋਈ ਆ ਕਿਸਾਨਾਂ ਤੋਂ, ਜਿਨ੍ਹਾਂ ਦੇ ਨਾਲ ਵਾਅਦਾ ਕਰਕੇ ਸਰਕਾਰਾਂ ਜਿਹੜੀਆਂ ਉਹ ਮੁੱਕਰ ਰਹੀਆਂ ਆ। ਇਹਦੇ ਵਿੱਚ ਇੱਕ ਵਾਰੀ ਫੇਰ ਹਰਜੋਤ ਸਿੰਘ ਜੀ ਆਪਾਂ ਨੂੰ ਕੁਝ ਅਜਿਹੇ ਲੀਡਰ, ਕੁਝ ਅਜਿਹੀਆਂ ਆਰਗੇਨਾਈਜੇਸ਼ਨ ਫੇਰ ਦਿਖਣਗੀਆਂ ਜਿਹੜੀਆਂ ਕਿਸਾਨਾਂ ਨੂੰ ਥੱਲੇ ਲਾਉਣ ਦੀ ਕੋਸ਼ਿਸ਼ ਕਰਨਗੀਆਂ, ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਨਗੀਆਂ। ਉਹਨਾਂ ਬਾਰੇ ਸਾਰਿਆਂ ਨੂੰ ਜਿਹੜਾ ਬਹੁਤ ਧਿਆਨ ਜਿਹੜਾ ਉਹ ਰੱਖਣਾ ਚਾਹੀਦਾ ਆ ਵੀ ਕੀ ਕੁਛ ਜਿਹੜਾ ਹੋ ਰਿਹਾ। ਡੱਬ ਵਾਲੀ ਸਿਰਸਾ ਜਿਹੜਾ ਬਾਰਡਰ ਹੈਗਾ ਆ ਉਹ ਵੀ ਬੰਦ ਕੀਤਾ ਆ, ਖਨੌਰੀ ਵਾਲਾ ਵੀ, ਸ਼ੰਭੂ ਵਾਲਾ ਵੀ, ਉਧਰ ਦਿੱਲੀ ਦੇ ਨਾਲ ਜਿਹੜਾ ਗਾਜ਼ੀਪੁਰ ਤੇ ਦਿੱਲੀ ਨੂੰ ਲੱਗਦਾ ਆ ਉਹ ਵੀ ਉਹਨਾਂ ਨੇ ਉੱਥੇ ਬੰਦ ਜਿਹੜਾ ਉਹ ਕੀਤਾ ਹੈਗਾ ਆ। ਸੋ ਇਹ ਇਸ ਟਾਈਮ ਸਾਰਾ ਕੁਝ ਚੱਲ ਰਿਹਾ ਹੈ। ਲਗਾਤਾਰ ਟੀਅਰ ਗੈਸ ਜਿਹੜੇ ਉਹ ਕਹਿ ਰਹੇ ਆ ਵੀ ਉੱਥੋਂ ਦੇ ਚਸ਼ਮਦੀਦ ਗਵਾਹਾਂ ਦੇ ਮੁਤਾਬਕ ਕਹਿੰਦੇ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਉਹਨਾਂ ਨੇ ਟੀਅਰ ਗੈਸ ਦੇ ਗੋਲੇ ਆ ਉਹਨਾਂ ਲੋਕਾਂ ਦੇ ਉੱਤੇ ਜਿਹੜੇ ਉਹ ਸੁੱਟੇ ਹੈਗੇ। ਸੋ ਕੱਲੇ ਇਹ ਉਹ ਨਹੀਂ ਜਿਹੜੀਆਂ ਉਹ ਗੋਲੇ ਸਿੱਟਣ ਦੇ ਲਈ ਆਪਣੀਆਂ ਗਨਸ ਨਹੀਂ ਯੂਜ਼ ਕੀਤੀਆਂ, ਡਰੋਨ ਯੂਜ਼ ਕਰ ਰਹੇ ਹੈਗੇ ਆ। ਡਰੋਨ ਦੇ ਰਾਹੀਂ ਜਿਹੜੇ ਗੋਲੇ ਆ ਉਹ ਸਿੱਟੇ ਜਾ ਰਹੇ ਆ। ਕਿਤੇ ਉਹੀ ਤਾਂ ਨਹੀਂ ਪਈ ਜਿਹੜੇ ਅਮਰੀਕਾ ਦੀ ਸਰਕਾਰ ਕਹਿੰਦੀ ਸੀ ਵੀ ਭਾਰਤ ਵਾਲੇ ਜਿਹੜੇ ਡਰੋਨ ਖਰੀਦ ਰਹੇ ਹੈਗੇ ਆ। ਸੋ ਘੱਟੋ ਘੱਟ ਜਿਹੜੇ ਅਮਰੀਕਾ ਵਸਦੇ ਜਿਹੜੇ ਪੰਜਾਬੀ ਜਾਂ ਸਿੱਖ ਭਰਾ ਆ, ਆਪਣੇ ਸੈਨੇਟਰ ਕਾਂਗਰਸ ਨੂੰ ਪਾਲਣਾ ਜ਼ਰੂਰ ਕਰੋ ਵੀ ਭਾਈ ਇਹਨਾਂ ਦਾ ਹਾਲ ਹੈਗਾ ਆ ਭਾਰਤ ਵਾਲਿਆਂ ਦਾ, ਜਿਨ੍ਹਾਂ ਨੂੰ ਤੁਸੀਂ ਡਰੋਨ ਵੀ ਵੇਚਦੇ ਹੈਗੇ ਆ। ਜਿਹੜੀ ਕੈਲਕਟਾ ਦੀ ਹਾਈ ਕੋਰਟ ਆ ਉਹਦਾ ਜਿਹੜਾ ਹੁਕਮ ਆ ਵੀ ਕੋਈ ਵੀ ਜਿਹੜੀ ਰਾਜ ਦੀ ਸਰਕਾਰ ਆ, ਕੋਈ ਵੀ ਸਟੇਟ ਦੀ ਜਿਹੜੀ ਗਵਰਨਮੈਂਟ ਆ, ਉਹ ਨੈਸ਼ਨਲ ਹਾਈਵੇ ਤੇ ਬੈਰੀਕੇਡ ਨਹੀਂ ਲਾ ਸਕਦੀ ਹੈਗੀ। ਧਾਰਾ ਉੱਥੇ ਦੀ 8 NHAI 1956 ਤੇ 2002
ਤੇ ਹਰਿਆਣਾ ਦੀ ਸਰਕਾਰ ਨੇ ਹੁਣ ਤੁਸੀਂ ਦੇਖੋ ਵੀ ਉਹ ਬੈਰੀਕੇਡ ਲਾਏ ਆ। ਸੋ ਕੋਰਟ ਦੇ ਹੁਕਮਾਂ ਨੂੰ ਹੀ ਜਿਹੜਾ ਆ ਉਹ ਰੋਕ ਰਹੇ ਹੈਗੇ ਆ। ਤੇ ਬਾਕੀ ਜਿਹੜੇ ਕੋਈ ਹੱਕ ਮੰਗਣ ਦੀ ਗੱਲ ਕਰਦਾ ਹੈਗਾ, ਉਹਨਾਂ ਦਾ ਜੋ ਹਾਲ ਆ ਉਹ ਤੁਹਾਡੇ ਸਾਹਮਣੇ ਹੈਗਾ ਆ। ਸੋ ਜਿੰਨੇ ਵੀ ਜਿਹੜੇ ਸਾਡੇ ਸਰੋਤੇ ਸੁਣ ਰਹੇ ਹੈਗੇ ਆ, ਕੋਈ ਵੀ ਆ, ਬਹੁਤ ਵਾਰ ਕੀ ਹੁੰਦਾ ਸਾਡੇ ਵਿਚਾਰ ਨਹੀਂ ਮਿਲਦੇ ਇੱਕ ਦੂਜੇ ਦੇ ਨਾਲ, ਪਰ ਜਿੱਥੇ ਵੀ ਕਿਸੇ ਦੇ ਨਾਲ ਧੱਕਾ ਹੁੰਦਾ, ਕੋਈ ਵੀ ਧਰਮ ਦਾ ਬੰਦਾ ਆ, ਕੋਈ ਵੀ ਮੁਲਕ ਦਾ ਬੰਦਾ ਆ, ਤੇ ਸਾਨੂੰ ਉਹਦੇ ਨਾਲ ਖੜਨਾ ਚਾਹੀਦਾ ਹੈਗਾ ਆ। ਸਰੋਤਿਆਂ ਨੂੰ ਯਾਦ ਹੋਊਗਾ ਪਿਛਲੇ ਸਾਲ 2 ਸਾਲ ਪਹਿਲਾਂ ਜਦੋਂ ਕੈਨੇਡਾ ਦੇ ਵਿੱਚ ਵੀ ਜਿਹੜੇ ਟਰੱਕਰਸ ਨੇ ਸਟ੍ਰਾਈਕ ਕੀਤੀ ਸੀ, ਉਸ ਟਾਈਮ ਉੱਥੇ ਦੀ ਸਰਕਾਰ ਨੇ ਉਹਨਾਂ ਦੇ ਜਿਹੜੇ ਟਰੱਕ ਵੀ ਕਬਜ਼ੇ 'ਚ ਲੈ ਲਏ, ਅਕਾਊਂਟ ਵੀ ਬੰਦ ਕੀਤੇ ਸੀ। ਆਪਾਂ ਉਦੋਂ ਵੀ ਜਿਹੜੀ ਪੂਰਾ ਸਾਥ ਦਿੱਤਾ ਸੀ। ਤੇ ਹੁਣ ਕੈਨੇਡਾ ਦੀ ਜਿਹੜੀ ਸੁਪਰੀਮ ਕੋਰਟ ਆ, ਉਹਨ ਚੰਗੀਆਂ ਜਿਹੜੀਆਂ ਫਿਰ ਝਾੜਾਂ ਪਾਈਆਂ, ਜਿਹੜਾ ਉੱਥੇ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਆ, ਵੀ ਭਾਈ ਇਹ ਡੈਮੋਕ੍ਰੇਸੀ ਹੈ, ਇਹ ਤੁਹਾਡਾ ਕੀ ਇਹ ਬਦਮਾਸ਼ੀ ਵਾਲਾ ਕੰਮ ਨਹੀਂ। ਵੀ ਠੀਕ ਆ, ਤੁਸੀਂ ਨਹੀਂ ਐਗਰੀ ਕਰਦੇ, ਪਰ ਜੋ ਪ੍ਰੋਟੈਸਟ ਕਰਨ ਦਾ ਹੱਕ ਆ ਉਹ ਹਰ ਇੱਕ ਦੇ ਕੋਲ ਹੈਗਾ ਹੈ। ਸੋ ਜਿੱਥੇ ਜਿੱਥੇ ਵੀ ਸਾਡੇ ਸਰੋਤੇ ਸੁਣਦੇ ਦੇਖਦੇ ਆ ਪੰਜਾਬੀ ਰੇਡੀਓ USA ਨੂੰ, ਆਪਣੀ ਪੂਰੀ ਕੋਸ਼ਿਸ਼ ਆ। ਸਾਡੇ 2 ਜਰਨਲਿਸਟ ਮਨਦੀਪ ਸਿੰਘ ਪੁੰਨੀਆ ਤੇ ਗੁਰਪ੍ਰੀਤ ਸਿੰਘ ਉੱਥੇ ਪਹੁੰਚੇ ਹੋਏ ਆ ਬਾਰਡਰ ਤੇ। ਬਾਰ-ਬਾਰ ਉਹ ਤੁਹਾਨੂੰ ਵੀਡੀਓਜ਼ ਵੀ ਆਪਾਂ ਦਿਖਾਲਦੇ ਰਹਾਂਗੇ, ਰੇਡੀਓ ਦੇ ਉੱਤੇ ਵੀ ਸੁਣਾਉਂਦੇ ਰਹਾਂਗੇ। ਤੇ ਆਪਾਂ ਇਹ ਵੀ ਆਸ ਕਰਦੇ ਆ ਕਿ ਕਿਸੇ ਦੇ ਸੱਟ ਚੋਟ ਜਿਹੜੀ ਆ ਉੱਥੇ ਨਾ ਲੱਗੇ, ਜੀ ਚਾਹੇ ਉਹ ਫਾਰਮਰ ਹੈਗਾ, ਚਾਹੇ ਜਿਹੜਾ ਕੋਈ ਉਹ ਇੰਡੀਆ ਦੀ ਸਰਕਾਰ ਲਈ ਜੌਬ ਕਰਦਾ, ਉੱਥੇ ਆਪਣੀ ਜਿਹੜੀ ਜੌਬ ਆ ਉਹ ਅੰਡਰ ਫੋਰਸ ਨਿਭਾ ਰਿਹਾ ਹੈਗਾ। ਉੱਥੇ ਗੋਦੀ ਮੀਡੀਆ ਵਾਲੇ ਜਾਂ ਆਜ ਤੱਕ ਦੇ ਪੱਤਰਕਾਰ ਦੇ ਵੀ ਵਿਚਾਰੇ ਤੇ ਲੱਗ ਗਈ ਸੀਗੀ। ਉਹ ਜੀ ਵੀ ਹੁਣ ਵੇਂਦਾ ਹੋਣਾ ਯਾਰ, ਇਹ ਜਦੋਂ ਵਾਕਿਆ ਹੀ ਗੋਲੀ ਚੱਲਦੀ ਹੈ, ਵੇਂਦੀ ਥੋੜੀ ਆ ਗੋਲੀ ਵੀ ਮੈਂ ਮੋਰੇ ਗੋਦੀ ਮੀਡੀਆ ਵਾਲਾ ਆ ਜਾਂ ਦੂਜਾ ਆ ਵੀ ਕਿਸਾਨ ਆ, ਵੀ ਮੇਰੇ ਵੀ ਜਿਹੜੀਆਂ ਉਹ ਵੱਜ ਗਈਆਂ। ਸੋ ਉੱਥੇ ਇਸ ਟਾਈਮ ਕਹਿੰਦੇ ਵੀ ਜਿਹੜੇ ਕਈ ਪੁਲਿਸ ਵਾਲੇ SSP ਤੇ ਇਹ ਉਹਨਾਂ ਸਾਰਿਆਂ ਦੀ ਹਾਜ਼ਰੀ ਦੇ ਵਿੱਚ ਇਹ ਸਾਰਾ ਕੁਝ ਹੋ ਰਿਹਾ ਆ। ਤੇ ਕੇਸ ਦੇਖੋ ਹੁਣ ਕੌਣ ਕਿੱਥੇ ਬਣਾਊਗਾ, ਇਹ ਜਿਹੜਾ ਉਹ ਦੇਖਣ ਵਾਲੀ ਗੱਲ ਜਿਹੜੀ ਉਹ ਰਹੂਗੀ। ਸੋ ਕਿਸਾਨੀ ਘੋਲ 2.0, ਕਿਸਾਨੀ ਪ੍ਰੋਟੈਸਟ 2.0 ਜਿਹੜਾ ਆ, ਇਸ ਵਾਰ ਇਸ ਨੂੰ ਜਿਹੜਾ ਉਹ ਨਾਮ ਦਿੱਤਾ ਜਾ ਰਿਹਾ ਹੈ। ਬਹੁਤ ਸਾਰਾ ਪ੍ਰੋਪੇਗੈਂਡਾ ਤੇ ਬਹੁਤ ਸਾਰੀਆਂ ਜਿਹੜੀਆਂ ਖਬਰਾਂ ਤੇ ਅਫਵਾਹਾਂ, ਇਹਦੇ ਤੋਂ ਆਪਾਂ ਜਿਹੜਾ ਉਹ ਬਚ ਕੇ ਵੀ ਜਿਹੜਾ ਉਹ ਨਾਲ ਦੇ ਨਾਲ ਚੱਲਣਾ ਆ। ਗੱਲ ਨੂੰ ਜਿਹੜਾ ਚਿੱਥ ਕੇ ਜਿਹੜਾ ਉਹ ਲੰਘਾਇਆ ਜਾਵੇ ਵੀ ਕੀ ਕੁਛ ਜਿਹੜਾ ਉਹ ਚੱਲ ਰਿਹਾ। ਸੋ ਹੁਣ ਦੇਖੋ ਕੀ ਆ। ਕੱਲ ਕਹਿੰਦੇ ਵੀ ਜ਼ੋਰ ਪਰ ਬਹੁਤ ਲੱਗ ਗਿਆ ਕਿਸਾਨਾਂ ਦਾ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਆ। ਮੀਟਿੰਗਾਂ ਇਹ 4-5 ਵਜੇ ਪਹਿਲੋਂ ਸੱਦਦੇ ਸਰਕਾਰ ਵਾਲੇ, ਫਿਰ ਕਹਿੰਦੇ ਵੀ ਬਣਿਆ ਕੁਛ ਨਹੀਂ, ਪੂਰਾ ਦਿਨ ਉਸ ਦੇ ਵਿੱਚ ਮੀਟਿੰਗ 'ਚ ਉਹ ਦੇ ਨਹੀਂ ਰਹੇ ਹੈਗੇ। ਪਰ ਲੋਕ ਇਸ ਟਾਈਮ ਆਪਣੇ ਵਾਲੇ ਪਾਸੇ ਤਾਂ ਹਰਜੋਤ ਸਿੰਘ ਜੀ ਆਪਾਂ ਕਹਿ ਸਕਦੇ ਹਾਂ ਵੀ ਬਹੁਤੇ ਲੋਕ ਜਿਹੜੇ ਕਿਸਾਨਾਂ ਦੇ ਹੱਕ ਦੇ ਵਿੱਚ ਹੀ ਜਿਹੜੇ ਇਸ ਟਾਈਮ ਚੱਲ ਰਿਹਾ ਹੈਗਾ ਆ। ਸੋ ਹੁਣ ਦੇਖੋ ਅੱਗੇ ਕੀ ਇਸ ਦੇ ਵਿੱਚ ਬਣਦਾ ਆ। ਬਾਕੀ ਅਪਡੇਟਸ ਆਪਾਂ ਤੁਹਾਨੂੰ ਲਗਾਤਾਰ ਦਿੰਦੇ ਰਹਾਂਗੇ। ਇੱਕ ਬ੍ਰੇਕ ਦਾ ਵਕਤ ਹੋ ਗਿਆ। ਬ੍ਰੇਕ ਤੋਂ ਬਾਅਦ ਦੇ ਵਿੱਚ ਅਮਰੀਕਾ ਦੀਆਂ ਖਬਰਾਂ ਦੇ ਉੱਤੇ ਨਜ਼ਰ ਮਾਰਾਂਗੇ। ਬਾਹਰਲੇ ਮੁਲਕਾਂ ਨੂੰ ਦਿੱਤੀ ਜਾਣ ਵਾਲੀ ਰਾਸ਼ੀ ਨੂੰ ਲੈ ਕੇ ਸੈਨੇਟ ਦੇ ਵਿੱਚ ਬਿੱਲ ਦਾ ਕੀ ਬਣਿਆ, ਉਸ ਉੱਤੇ ਵੀ ਜਿਹੜੀ ਉਹ ਆਪਾਂ ਚਰਚਾ ਕਰਦੇ ਹਾਂ। ਇੱਦਾਂ ਹੀ ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਇੱਕ ਬਹੁਤ ਹੀ ਵੱਡੇ ਚਰਚ ਦੇ ਵਿੱਚ ਸ਼ੂਟਿੰਗ ਹੋ ਗਈ, ਉਸ ਕੀ ਆ ਪੂਰਾ ਮਾਜਰਾ, ਇਹ ਸਾਰੀ ਗੱਲਾਂ ਜਿਹੜੀਆਂ ਹੋਣਗੀਆਂ। ਮਿਲਦੇ ਆ ਇੱਕ ਬ੍ਰੇਕ ਤੋਂ ਬਾਅਦ 'ਚ।
ब्रेक तो बाद एक बार फिर आप सबका स्वागत है। सो तो प्रोग्राम चल रहा जी अपना इस मौके अपडेट अमेरिका। हरजोत सिंह जी जी आए एक बार फिर सत श्री अकाल जी। जी हरजोत सिंह जी आवाज़ नहीं आ रही ਜੀ ਆਪਾਂ ਹੋਰ ਖਬਰਾਂ ਕੀ ਕੁਝ ਅਮਰੀਕਾ 'ਚ ਵਾਪਰ ਰਿਹਾ ਜਾਂ ਆਲੇ ਦੁਆਲੇ ਉਹ ਸਾਂਝਾ ਕਰਨਾ। ਇੱਕ ਜ਼ਰੂਰ ਸੋਸ਼ਲ ਮੀਡੀਆ ਤੇ ਬਹੁਤ ਘੁੰਮ ਰਿਹਾ ਵੀ 4 ਕਿਸਾਨਾਂ ਦੀ ਉੱਥੇ ਮੌਤ ਹੋ ਗਈ, ਉਹ ਝੂਠੀ ਆ ਖਬਰ। ਸਾਡੇ 2 ਜਰਨਲਿਸਟ ਉੱਥੇ ਆਲਰੇਡੀ ਹੈਗੇ ਆ,
ਆਪਾਂ ਕੋਈ ਵੀ ਜਿਹੜੀ ਸਹੀ ਖਬਰ ਆ ਉਹ ਤੁਹਾਡੇ ਨਾਲ ਅਪਡੇਟ ਕਰਦੇ ਰਹਾਂਗੇ। ਸੱਟਾਂ ਜ਼ਰੂਰ ਬਹੁਤ ਜ਼ਿਆਦਾ ਦੀ ਲੱਗੀਆਂ ਹੈਗੀਆਂ ਜੀ। ਤੇ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜੀ, ਅਮਰੀਕਾ ਦੇ ਵਿੱਚ ਸੈਨੇਟ ਦੇ ਦੁਆਰਾ ਇੱਕ ਜਿਹੜਾ ਵਿਸ਼ੇਸ਼ ਬਿੱਲ ਫੋਰਨ ਏਡ ਬਿੱਲ ਵੀ ਬਾਹਰਲੇ ਮੁਲਕਾਂ ਨੂੰ ਰਾਸ਼ੀ ਘੱਲਣ ਵਾਲਾ ਜਿਹੜਾ ਬਿੱਲ ਆ ਉਹ ਦੋਨਾਂ ਪਾਰਟੀਆਂ ਦੀ ਸਹਿਮਤੀ ਦੇ ਨਾਲ ਪਾਸ ਹੋ ਗਿਆ ਆ ਸੈਨੇਟ ਦੇ ਵਿੱਚੋਂ। ਇਸ ਜਿਹੜੇ ਉਹ ਬਿੱਲ ਦੇ ਵਿੱਚ ਵੱਖ-ਵੱਖ ਮੁਲਕਾਂ ਦੇ ਲਈ ਜਿਹੜੀ ਰਾਸ਼ੀ ਆ ਉਹ ਰੱਖੀ ਗਈ ਆ। ਇਸ ਤੋਂ ਪਹਿਲਾਂ ਜਿਹੜਾ ਬਾਰਡਰ ਬਿੱਲ ਦੇ ਵਿੱਚ ਇਹ ਜਿਹੜੀ ਰਾਸ਼ੀ ਆ ਉਹ ਉਲੀਕੀ ਗਈ ਸੀਗੀ, ਪਰ ਉਹ ਬਿੱਲ ਫੇਲ ਹੋ ਗਿਆ ਸੀਗਾ। ਹੁਣ ਜਿਹੜਾ ਇਹ ਬਿੱਲ ਦੇ ਵਿੱਚ ਯੂਕਰੇਨ, ਤਾਈਵਾਨ ਤੇ ਇਜ਼ਰਾਈਲ ਦੇ ਲਈ ਵਿਸ਼ੇਸ਼ ਤੌਰ ਦੇ ਉੱਤੇ ਰਾਸ਼ੀ ਜਿਹੜੀ ਆ ਉਹ ਰੱਖੀ ਗਈ ਆ। ਇਸ ਰਾਸ਼ੀ ਦੇ ਵਿੱਚ $60 ਬਿਲੀਅਨ ਜਿਹੜਾ ਆ ਉਹ ਯੂਕਰੇਨ ਦੇ ਲਈ ਰੱਖਿਆ ਗਿਆ। 70 ਵੋਟਾਂ ਦੇ ਨਾਲ ਇਹ ਜਿਹੜਾ ਬਿੱਲ ਆ ਆਸਾਨੀ ਦੇ ਨਾਲ ਕਹਿ ਸਕਦੇ ਆ ਵੀ ਸੈਨੇਟ ਵਿੱਚ ਪਾਸ ਹੋ ਗਿਆ ਆ। ਉਧਰ ਜਿਹੜੇ ਮਾਈਕ ਜੌਨਸਨ ਆ ਹਾਊਸ ਦੇ ਸਪੀਕਰ, ਉਹਨਾਂ ਨੇ ਕਿਹਾ ਵੀ ਇੱਥੇ ਇਸ ਬਿੱਲ ਦਾ ਪਾਸ ਹੋਣਾ ਥੋੜਾ ਔਖਾ ਜਿਹੜਾ ਉਹ ਲੱਗ ਰਿਹਾ ਹੈਗਾ ਆ। ਉਧਰ GOP ਦੀ ਇੰਟਰਨਲ ਫਾਈਟ ਵੀ ਇਸ ਪੂਰੇ ਮਾਮਲੇ ਦੇ ਵਿੱਚ ਕਿਤੇ ਨਾ ਕਿਤੇ ਸਾਹਮਣੇ ਜਿਹੜੀ ਉਹ ਨਜ਼ਰ ਆ ਰਹੀ ਆ। ਇਹ ਕੁੱਲ ਬਿੱਲ ਦੀ ਲਾਗਤ $95 ਬਿਲੀਅਨ ਜਿਹੜੀ ਉਹ ਹੋਊਗੀ, ਜਿਸ ਵਿੱਚ ਯੂਕਰੇਨ ਨੂੰ 60, ਇਜ਼ਰਾਈਲ ਤੇ ਤਾਈਵਾਨ ਨੂੰ ਬਾਕੀ ਜਿਹੜੇ ਡਾਲਰ ਆ ਉਹ ਦਿੱਤੇ ਜਾਣਗੇ। ਪਰ ਮਾਈਕ ਜੌਨਸਨ ਨੇ ਇਹ ਕਿਹਾ ਆ ਵੀ ਇਸ ਬਿੱਲ ਦਾ ਪਾਸ ਹੋਣਾ ਹਾਊਸ ਦੇ ਵਿੱਚ ਹਾਲ ਦੀ ਘੜੀ ਮੁਸ਼ਕਲ ਲੱਗ ਰਿਹਾ ਆ। ਪਰ ਇਹ ਇੱਕ ਤਰਫਾ ਬਣ ਜੂਗੀ ਗੱਲ ਜਾਂ ਅੱਗੇ ਵਧੂਗੀ, ਇਸ ਦੇ ਵਿੱਚ ਹੁਣ ਦੇਖਣ ਵਾਲੀ ਗੱਲ ਰਹਿਣੀ ਹੈ ਜੀ। ਆਲਰੇਡੀ 17 ਦੇ ਕਰੀਬ ਜਿਹੜੇ ਰਿਪਬਲਿਕਨਸ ਆ ਉਹਨਾਂ ਨੇ ਇਸ ਬਿੱਲ ਦੇ ਹੱਕ ਦੇ ਵਿੱਚ ਵੋਟ ਪਾਈ ਹੈਗੀ ਆ। ਸੋ ਕਾਂਗਰਸ ਦੇ ਵਿੱਚ ਬੜੀ ਥਿਨ ਮੈਜੋਰਿਟੀ ਆ। ਸੋ ਹੋਪਫੁਲੀ ਜਿਹੜਾ ਬਿੱਲ ਆ ਇਹ ਪਾਸ ਹੋ ਜਾਊਗਾ। ਤੇ ਅਗਲੀ ਖਬਰ ਵੱਲ ਚਲੀਏ, ਜੋ ਨਾਰਥ ਈਸਟ ਤੋਂ ਆ ਰਹੀ ਆ ਇੱਕ ਜੋ ਸਟਾਰਮ ਆ, ਵਿੰਟਰ ਸਟਾਰਮ, ਜਿਹਦਾ ਨਾਮ ਲੋਰੇਨ ਆ, ਉਹ ਨਾਰਥ ਈਸਟ ਨੂੰ ਹਿੱਟ ਕਰਨ ਜਾ ਰਿਹਾ। ਇਹ ਵੀ ਬਹੁਤ ਖਤਰਨਾਕ ਸਟਾਰਮ ਹੈਗਾ ਆ, ਜਿਹਦੇ ਨਾਲ ਕਹਿੰਦੇ ਹੰਡਰਡਸ ਆਫ ਫਲਾਈਟਸ ਕੈਂਸਲ ਕਰ ਦਿੱਤੀਆਂ ਗਈਆਂ ਹੈਗੀਆਂ। CNN ਹੁਣ ਇਸ ਟਾਈਮ ਦੇ ਉੱਤੇ ਰਿਪੋਰਟ ਕਰ ਰਿਹਾ। ਬਹੁਤ ਸਾਰੇ ਜਿਹੜੇ ਸਕੂਲ ਆ ਉਹ ਕਲੋਜ਼ ਕਰ ਦਿੱਤੇ ਗਏ ਆ। ਨਿਊਯਾਰਕ ਦੇ ਵਿੱਚ ਫਲਾਈਟਸ ਕੈਂਸਲ ਕਰ ਦਿੱਤੀਆਂ ਗਈਆਂ ਹੈਗੀਆਂ। ਵੈਦਰ ਚੈਨਲ ਇਹ ਰਿਪੋਰਟ ਕਰ ਰਿਹਾ ਵੀ ਬਹੁਤ ਹੀ ਜ਼ਬਰਦਸਤ ਜਿਹੜਾ ਸਟਾਰਮ ਆ ਇਹ ਉੱਥੇ ਆ ਰਿਹਾ ਹੈਗਾ। ਨਿਊਯਾਰਕ ਦੇ ਜਿਹੜੇ ਮੇਅਰ ਆ ਉਹਨਾਂ ਨੇ ਇਹ ਕਿਹਾ ਵੀ ਲੋਕਾਂ ਨੂੰ ਘਰਾਂ ਦੇ ਵਿੱਚ ਹੀ ਰਹੋ। ਜੇ ਤੁਹਾਨੂੰ ਕੋਈ ਜ਼ਿਆਦਾ ਜ਼ਰੂਰੀ ਨਹੀਂ ਹੈਗੀ ਤਾਂ ਘਰਾਂ ਤੋਂ ਬਾਹਰ ਨਾ ਨਿਕਲੋ। 1200 ਦੇ ਕਰੀਬ ਜਿਹੜੀਆਂ ਫਲਾਈਟਸ ਆ ਉਹ ਕੈਂਸਲ ਕੀਤੀਆਂ ਗਈਆਂ ਆ। flightAirWare.com ਦੇ ਮੁਤਾਬਕ ਲਗਾਰਡੀਆ 에ਅਰਪੋਰਟ ਤੋਂ 417 ਫਲਾਈਟ ਕੈਂਸਲ ਕੀਤੀਆਂ ਗਈਆਂ ਆ। ਨਿਊਯਾਰਕ ਤੋਂ 274, ਬੋਸਟਨ 'ਚ 228, ਜੌਨ ਐਫ ਕੈਨੇਡੀ 에ਅਰਪੋਰਟ ਤੋਂ 209 ਦੇ ਕਰੀਬ ਜਿਹੜੀਆਂ ਫਲਾਈਟਸ ਆ ਉਹ ਕੈਂਸਲ ਕੀਤੀਆਂ ਜਾ ਰਹੀਆਂ। ਬਹੁਤ ਜ਼ਿਆਦਾ ਜਿਹੜੀ ਸਨੋ ਆ ਉਹ ਪੈਣ ਜਾ ਰਹੀ ਆ। ਸਨੋ ਸਟਾਰਮ ਜਿਹੜਾ ਇਹ ਆ ਰਿਹਾ ਹੈਗਾ। ਜਿਸ ਟਾਈਮ ਦੇ ਉੱਤੇ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰ ਰਹੇ ਆ, ਕਹਿੰਦੇ 2 ਇੰਚ ਦੇ ਕਰੀਬ ਸਨੋ ਲਗਾਰਡੀਆ ਤੇ ਜੌਨ ਐਫ ਕੈਨੇਡੀ 에ਅਰਪੋਰਟਸ ਦੇ ਉੱਤੇ ਪੈ ਚੁੱਕੀ ਹੈਗੀ ਆ। ਕਈ ਜਗ੍ਹਾ ਦੇ ਉੱਤੇ 3 ਤੋਂ ਲੈ ਕੇ 4 ਇੰਚ ਤੱਕ ਸਨੋ ਪੈਣੀ ਆ। 1,40,000 ਲੋਕ ਇਸ ਟਾਈਮ ਪਾਣੀ ਬਿਜਲੀ ਤੋਂ ਬਿਨਾਂ ਹੈਗੇ ਆ। ਬਿਜਲੀ ਆਊਟ ਆ ਤੇ ਉੱਤੋਂ ਜਿਹੜੀ ਸਨੋ ਆ ਉਹ ਬਹੁਤ ਜ਼ਿਆਦਾ ਪੈ ਰਹੀ ਹੈਗੀ। ਜੀ ਬਿਲਕੁਲ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਟੈਕਸਸ ਦੇ ਵਿੱਚ ਇੱਕ ਮੈਗਾ ਚਰਚ ਜਿਹੜਾ ਜੋਲ ਆਸਟਿਨ ਦਾ ਆ, ਉੱਥੇ ਕੱਲ ਇੱਕ ਸ਼ੂਟਰ ਨੇ ਗੋਲੀਬਾਰੀ ਨੂੰ ਅੰਜਾਮ ਦਿੱਤਾ, ਗੋਲੀ ਕਾਂਡ ਜਿਹੜਾ ਉਸ ਨੂੰ ਅੰਜਾਮ ਦਿੱਤਾ। ਜਨੀਸ ਆਈਵੋਨ ਮੋਰੇਨੋ ਕਹਿੰਦੇ ਵੀ ਉਸ ਨੂੰ ਪਹਿਲਾਂ ਵੀ ਕਈ ਵਾਰ ਗ੍ਰਿਫਤਾਰ ਕੀਤਾ ਜਾ ਚੁੱਕਾ ਆ। ਇਸ ਨੇ ਆਪਣੇ ਗਵਾਂਢੀਆਂ ਨੂੰ ਹਰਾਸ ਕੀਤਾ, ਧਮਕੀਆਂ ਵੀ ਦਿੱਤੀਆਂ ਤੇ ਆਪਣੀਆਂ ਜਿਹੜੀਆਂ ਫਾਇਰ ਆਰਮਸ ਆ ਉਹ ਵੀ ਲੈ ਕੇ ਘੁੰਮਦਾ ਰਹਿੰਦਾ ਸੀ। ਮੈਂਟਲ ਇਲਨੈਸ ਹੋਣ ਦੇ ਬਾਵਜੂਦ ਜਾਂ ਇਦਾਂ ਦੀਆਂ ਚੀਜ਼ਾਂ ਕਰਨ ਦੇ ਬਾਵਜੂਦ ਕਹਿੰਦੇ ਵੀ ਜਿਹੜਾ ਜਨੀਸ ਆਈਵੋਨ ਮੋਰੇਨੋ ਉਹ ਆਸਾਨੀ ਦੇ ਨਾਲ ਬੰਦੂਕ ਖਰੀਦਣ 'ਚ ਕਾਮਯਾਬ ਜਿਹੜਾ ਰਿਹਾ ਲੀਗਲੀ, ਤੇ ਉਸਨੇ ਬਾਅਦ ਦੇ ਵਿੱਚ ਇਹ ਗੋਲੀ ਕਾਂਡ ਨੂੰ ਉੱਥੇ ਅੰਜਾਮ ਦਿੱਤਾ ਆ। ਇਹ ਜਿਹੜਾ ਕ੍ਰਿਸਚੀਅਨ ਪੈਸਟਰ ਜੋਲ ਆਸਟਿਨ ਕਾਫੀ ਫੇਮਸ ਆ, ਜਿਹੜਾ ਕ੍ਰਿਸਚੀਅਨ ਹਲਕਿਆਂ ਦੇ ਵਿੱਚ ਕਹਿ ਸਕਦੇ ਆ ਉਸ ਦਾ ਇਹ ਮੈਗਾ ਚਰਚ ਹੈਗਾ ਆ। ਇੱਥੇ ਕਹਿੰਦੇ ਵੀ ਇਸਨੇ AR-15 ਰਾਈਫਲ ਲੀਗਲੀ ਬਾਏ ਕੀਤੀ ਤੇ ਸੰਡੇ ਨੂੰ ਜਿਹੜਾ ਇਸ ਗੋਲੀ ਕਾਂਡ ਨੂੰ ਅੰਜਾਮ ਦਿੱਤਾ ਆ। ਸੋ ਦਸੰਬਰ 2023 ਦੇ ਵਿੱਚ ਵੀ ਮੋਰੇਨੋ ਜਿਹੜਾ ਆ
ਇਹ ਜਿਹੜੀਆਂ ਬੰਦੂਕਾਂ ਖਰੀਦਣ 'ਚ ਕਾਮਯਾਬ ਰਿਹਾ ਸੀ। ਇਹ 2005 ਤੋਂ ਬਾਅਦ 'ਚ ਕਈ ਵਾਰ ਮਿਸਡਮੀਨਰ ਦੇ ਚਾਰਜਿਸ ਦੇ ਉੱਤੇ, ਵੈਪਨ ਚਾਰਜਿਸ ਦੇ ਉੱਤੇ ਵੀ ਗ੍ਰਿਫਤਾਰ ਹੋ ਚੁੱਕਾ ਸੀਗਾ। 2 ਆਫ ਡਿਊਟੀ ਆਫਿਸਰ ਸੀਗੇ ਜਿਹੜੇ ਕੰਮ ਕਰ ਰਹੇ ਸੀ ਚਰਚ ਦੀ ਸਿਕਿਉਰਿਟੀ ਦੇ ਤੌਰ ਦੇ ਉੱਤੇ। ਉਹਨਾਂ ਨੇ ਰਿਟਰਨ ਫਾਇਰ ਕਰਕੇ ਮੋਰੇਨੋ ਨੂੰ ਮੌਕੇ ਦੇ ਉੱਤੇ ਜਿਹੜੀ ਉਹ ਮਾਰ ਦਿੱਤਾ। ਮੋਰੇਨੋ ਦਾ 7 ਸਾਲ ਦਾ ਕਹਿੰਦੇ ਮੁੰਡਾ ਵੀ ਉਸ ਟਾਈਮ ਦੇ ਮੌਜੂਦ ਸੀਗਾ ਜਦ ਉਸਦੇ ਜਿਹੜੇ ਗੋਲੀਆਂ ਲੱਗੀਆਂ, ਤੇ ਇਨਫੈਕਟ ਉਸਦੇ ਨਿਆਣੇ ਦੇ ਵੀ ਗੋਲੀ ਲੱਗੀ ਹੈ ਤੇ ਮੁੰਡਾ ਜਿਹੜਾ ਇਸ ਟਾਈਮ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਦੱਸਿਆ ਜਾ ਰਿਹਾ ਹੈ। ਜੀ, ਆਪਣੇ ਗੁਆਂਢੀ ਮੁਲਕ ਕੈਨੇਡਾ ਤੋਂ ਖਬਰ ਆ ਰਹੀ ਹੈ ਕਿ ਗੁਰਪਤਵੰਤ ਸਿੰਘ ਪੰਨੂ ਹੁਣਾਂ ਦੇ ਨਜ਼ਦੀਕੀ ਇੱਕ ਨੌਜਵਾਨ ਦੇ ਘਰ ਦੇ ਉੱਤੇ ਗੋਲੀਆਂ ਜਿਹੜੀਆਂ ਚਲਾਈਆਂ ਗਈਆਂ ਹੈਗੀਆਂ ਆ। ਇਹ ਸਾਰੇ ਹੀ ਜਿੰਨੇ ਮੇਜਰ ਨਿਊਜ਼ਪੇਪਰਸ ਹੈਗੇ, ਇੰਡੀਪੈਂਡੈਂਟ, ਗਲੋਬ ਐਂਡ ਮੇਲ, ਜਿੰਨੇ ਵੀ ਕੈਨੇਡਾ ਦੇ ਆ, ਉਹ ਇਹ ਰਿਪੋਰਟ ਕਰ ਰਹੇ ਆ। ਇੰਦਰਜੀਤ ਸਿੰਘ ਗੋਸਲ ਜੋ ਖਾਲਿਸਤਾਨ ਮੂਵਮੈਂਟ ਦੇ ਸਪੋਰਟਰ ਹੈਗੇ ਆ, ਬੜੇ ਲੰਮੇ ਸਮੇਂ ਤੋਂ ਉਹ ਜੁੜੇ ਹੋਏ ਹੈਗੇ ਆ। ਕਹਿੰਦੇ ਪਈ ਆਪਣੇ ਰੈਫਰੈਂਡਮ ਵਾਲੇ ਜਿਹੜੇ ਵੀਰ ਆ ਉਹਨਾਂ ਦੇ ਨਾਲ, ਤੇ ਇਹ ਦੂਜੀ ਇਨਸੀਡੈਂਟ ਹੋ ਗਈ। ਇਸ ਤੋਂ ਕੁਝ ਦਿਨ ਪਹਿਲਾਂ ਸਰੀ ਦੇ ਵਿੱਚ ਭਾਈ ਹਰਦੀਪ ਸਿੰਘ ਨਿੱਜਰ ਹੋਣਾ ਦੇ ਸਾਥੀ ਦੇ ਉੱਤੇ ਵੀ ਗੋਲੀਆਂ ਜਿਹੜੀਆਂ ਚੱਲੀਆਂ ਸੀਗੀਆਂ। ਸੋ ਟਰਾਂਸਨੈਸ਼ਨਲ ਰਿਪਰੈਸ਼ਨ ਨੂੰ ਲੈ ਕੇ ਕੈਨੇਡਾ ਦੀ ਸਰਕਾਰ ਦੇ ਉੱਤੇ ਬਹੁਤ ਵੱਡਾ ਪ੍ਰੈਸ਼ਰ ਹੈਗਾ, ਜਿਹੜੀ ਸਿੱਖ ਆਰਗੇਨਾਈਜੇਸ਼ਨਸ ਉਹਨਾਂ ਵੱਲੋਂ ਵੀ, ਵੀ ਇਹ ਸਾਰਾ ਕੁਝ ਕਿਉਂ ਹੋ ਰਿਹਾ ਹੈਗਾ। ਇੰਨਾ ਲੰਮਾ ਸਮਾਂ ਹੋ ਗਿਆ ਜਦੋਂ ਕਿ ਇਹ ਕਲੀਅਰ ਕੱਟ ਗੱਲ ਹੋ ਚੁੱਕੀ ਹੈਗੀ ਆ ਵੀ ਇੰਡੀਆ ਦੇ ਜਿਹੜੇ ਭਾਰਤ ਦੇ ਏਜੰਟ ਹੈਗੇ ਆ, ਉਹ ਇਹ ਸਾਰੇ ਕਾਸੇ ਦੇ ਵਿੱਚ ਇਨਵੋਲਵ ਸੀ, ਨਿੱਜਰ ਦੀ ਹੱਤਿਆ ਦੇ ਵਿੱਚ ਤੇ ਗੁਰਪਤਵੰਤ ਸਿੰਘ ਪੰਨੂ ਉਹਨਾਂ ਦੇ ਉੱਤੇ ਉਹਨਾਂ ਨੂੰ ਮਾਰਨ ਦੇ ਕੇਸ ਦੇ ਵਿੱਚ। ਟਾਈਲਰ ਵੈਲ ਮੋਰੀਨਾ ਪੀਲ ਰੀਜਨਲ ਪੁਲਿਸ ਦੇ ਜੋ ਆਫਿਸਰ ਆ, ਉਹਨਾਂ ਨੇ ਕਿਹਾ ਵੀ ਜਿੱਥੇ ਗੋਲੀ ਲੱਗੀ ਗਈ ਆ ਉੱਥੇ ਜਿਹੜਾ ਗੋਸਲ ਆ ਉਹਦਾ ਘਰ ਓਨਟਾਰੀਓ ਸਟੇਟ ਦੇ ਵਿੱਚ ਕੰਸਟਰਕਸ਼ਨ ਚੱਲ ਰਹੀ ਸੀ। ਕਿਸੇ ਦੇ ਕੋਈ ਸੱਟ ਚੋਟ ਨਹੀਂ ਲੱਗੀ ਹੈਗੀ, ਪਰ ਇਹ ਸੈਕੰਡ ਅਕਰੈਂਸ ਹੋਈ ਆ ਕਿਸੇ ਵੀ ਸਿੱਖ ਐਕਟਿਵਿਸਟ ਦੇ, ਭਾਈ ਹਰਦੀਪ ਸਿੰਘ ਨਿੱਜਰ ਹੋਣਾ ਦੇ ਕਤਲ ਤੋਂ ਬਾਅਦ ਕੈਨੇਡਾ ਦੇ ਵਿੱਚ ਜਿੱਥੇ ਅਟੈਕ ਕੀਤਾ ਗਿਆ ਹੈਗਾ। ਜੀ ਬਿਲਕੁਲ। ਸੋ ਇਹ ਜਿਹੜੇ ਸਿੱਖ ਫਾਰ ਜਸਟਿਸ ਦੇ ਲੀਗਲ ਕਾਉਂਸਲ ਆ ਗੁਰਪਤਵੰਤ ਪੰਨੂ ਹੋਣਾ ਨੇ ਖੁਦ ਜਿਹੜੀ ਚਿੱਠੀ ਆ ਟਵਿੱਟਰ ਦੇ ਉੱਤੇ ਇਸ ਚੀਜ਼ ਦੇ ਬਾਬਤ ਜਿਹੜੀ ਉਹ ਪਾਈ ਹੈਗੀ ਆ। ਸੋ ਉਸ ਤੋਂ ਬਾਅਦ 'ਚ ਜਿਹੜਾ ਕੀ ਹੋਇਆ ਜੀ, ਹਰਜੋਤ ਸਿੰਘ ਜੀ, ਵੀ ਇੱਕ ਇੰਡੀਆ ਦਾ ਵੈਰੀਫਾਈਡ ਅੰਕਸ਼ਿਤ ਕਰਕੇ ਨਾਂ ਦਾ ਅਕਾਊਂਟ ਆ, ਉਹਨੇ ਜ਼ਿੰਮੇਵਾਰੀ ਵੀ ਜਿਹੜੀ ਉਹ ਲਈ, ਵੀ ਕਹਿੰਦੇ ਵੀ ਇਹ ਕੰਮ ਜਿਹੜਾ ਆ ਉਹ ਅਸੀਂ ਕੀਤਾ ਹੈਗਾ ਆ। ਸੋ ਇਹ ਆਲਰੇਡੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉੱਥੇ ਕਰ ਰਹੇ ਆ। ਪਰ ਹਰਜੋਤ ਸਿੰਘ ਜੀ, ਅਫਸੋਸ ਨਾਲ ਕਹਿਣਾ ਪੈ ਰਿਹਾ ਵੀ ਜਿਹੜੀ ਕੈਨੇਡਾ ਦੇ ਪੁਲਿਸ ਆ ਉਹ ਇਸ ਟਾਈਮ ਲੱਸੀ ਜਿਹੜੀ ਉਹ ਹੋਈ ਪਈ ਆ। ਦਿਨ ਦਿਹਾੜੇ ਉੱਥੇ ਸ਼ਰੇਆਮ ਕਤਲੇਆਮ ਜਿਹੜੇ ਆ ਉਹ ਹੋ ਰਹੇ ਆ ਤੇ ਉਹਨਾਂ ਦੇ ਹੱਥ ਵੱਸ ਕੁਛ ਵੀ ਜਿਹੜਾ ਉਹ ਲੱਗਦਾ ਨਹੀਂ ਵੀ ਨਜ਼ਰ ਆ ਰਿਹਾ ਆ। ਗੈਂਗ ਵਾਇਲੈਂਸ ਦੇ ਨਾਲ ਇਸ ਤਰੀਕੇ ਦੇ ਨਾਲ ਬਾਹਰਲੇ ਮੁਲਕ ਦੇ ਲੋਕ ਆ ਕੇ ਜਿਹੜਾ ਕੋਈ ਆਜ਼ਾਦ ਪਸੰਦ ਆਪਣੀ ਗੱਲ ਕਰ ਰਿਹਾ ਆ ਜਾਂ ਫਰੀडम ਆਫ ਸਪੀਚ ਦੀ ਜਿਹੜੀ ਦੀ ਵੀ ਗੱਲ ਕਰੀਏ ਤਾਂ ਉਹਨਾਂ ਦੇ ਉੱਤੇ ਸ਼ਰੇਆਮ ਗੋਲੀਆਂ ਚੱਲ ਰਹੀਆਂ। ਕਿਸੇ ਦਾ ਨਿਆਣਾ ਬਾਲ-ਬਾਲ ਬਚਦਾ ਆ, ਉਹ ਅੰਡਰ ਕੰਸਟਰਕਸ਼ਨ ਸੀਗਾ ਘਰ, ਜਿੱਥੇ ਕਹਿੰਦੇ ਵੀ ਉਹ ਰੋਜ਼ ਮੁੰਡਾ ਆਪ ਆਉਂਦਾ ਹੁੰਦਾ ਸੀਗਾ, ਉਹਦੇ ਉੱਤੇ ਜਿਹੜੀਆਂ ਇਹ ਗੋਲੀਆਂ ਚਲਾਈਆਂ ਹੈਗੀਆਂ। ਜੀ, ਅਗਲੀ ਖਬਰ ਵੱਲ ਚਲੀਏ। ਜਿਹੜਾ ਭਾਰਤੀ ਸਰਕਾਰ ਆ ਉਹ ਤਾਂ ਤੁਹਾਡੇ ਸਾਹਮਣੇ ਹੀ ਆ, ਜੋ ਮਿਨੋਰਟੀ ਦੇ ਨਾਲ ਕਰਦੀ ਰਹਿੰਦੀ ਆ, ਪਰ ਉੱਥੇ ਦਾ ਜਿਹੜਾ ਮੀਡੀਆ ਆ ਉਹ ਬਹੁਤ ਵਾਰ ਕੈਨੇਡਾ ਨੂੰ, ਅਮਰੀਕਾ ਨੂੰ, ਨਿਊਜ਼ੀਲੈਂਡ, ਆਸਟ੍ਰੇਲੀਆ, ਯੂਕੇ, ਇਹ ਜਿਨ੍ਹਾਂ ਮੁਲਕਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਭਾਰਤੀ ਮੂਲ ਦੇ ਲੋਕ ਪਹੁੰਚ ਰਹੇ ਆ ਰਹੇ ਆ, ਉਹਨਾਂ ਦੇ ਅਗੇਂਸਟ ਖਬਰਾਂ ਲਾਉਂਦਾ ਰਹਿੰਦਾ ਆ। ਅੱਜ ਮੈਂ ਤੁਹਾਡੇ ਨਾਲ ਨਿਊਜ਼ ਵੀਕ ਦੀ ਜਿਹੜੀ ਕੱਲ ਉਹਨਾਂ ਨੇ ਬੜੀ ਡਿਟੇਲ ਰਿਪੋਰਟ ਛਾਪੀ ਹੈਗੀ ਆ, ਉਹ ਸਾਂਝੀ ਕਰਨ ਜਾ ਰਹੇ ਆ ਕਿ ਕੈਲੀਫੋਰਨੀਆ ਸੀਜ਼ ਰੈਕਰਡ ਨੰਬਰ ਆਫ ਇੰਡੀਅਨ ਮਾਈਗ੍ਰੈਂਟਸ ਐਟ ਬਾਰਡਰ। ਸੋ ਉਹ ਕਹਿੰਦੇ ਵੀ ਕੈਲੀਫੋਰਨੀਆ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਇੰਡੀਆ ਦੇ ਜਿਹੜੇ ਮਾਈਗ੍ਰੈਂਟਸ ਆ, ਚਾਹੇ ਉਹ ਲੀਗਲ ਆ ਜਾਂ ਇਲੀਗਲ, ਪਹੁੰਚ ਰਹੇ ਹੈਗੇ ਆ। 9,88,900 ਮਾਈਗ੍ਰੈਂਟਸ ਇਹ ਨਿਊਜ਼ ਵੀਕ ਦੇ ਮੁਤਾਬਕ ਯੂਐਸ ਬਾਰਡਰ ਦੇ ਉੱਤੇ ਸਿਰਫ 3 ਮਹੀਨਿਆਂ ਦੇ ਵਿੱਚ ਪਿਛਲੇ ਸਾਲ ਪਹੁੰਚੇ। ਅਕਤੂਬਰ, ਨਵੰਬਰ ਤੇ ਦਸੰਬਰ ਦੇ ਵਿੱਚ 3 ਮਹੀਨਿਆਂ 'ਚ 1 ਮਿਲੀਅਨ ਮਾਈਗ੍ਰੈਂਟਸ ਬਾਰਡਰ ਤੋਂ ਜੋ ਇੱਧਰ ਹੈਗਾ ਟੈਕਸਸ ਵਾਲਾ ਜਾਂ ਕੈਲੀਫੋਰਨੀਆ ਵਾਲਾ ਪਹੁੰਚੇ ਹੈਗੇ ਆ। ਤੇ ਇਕੱਲੇ ਦਸੰਬਰ ਦੇ ਵਿੱਚ 3,71,036 ਲੋਕ ਪਹੁੰਚੇ ਹੈਗੇ ਆ। ਸੋ ਉਹਦੇ ਵਿੱਚ ਉਹਨਾਂ ਨੇ ਫੋਟੋਆਂ ਵੀ ਲਾਈਆਂ, ਦਸਤਾਰਧਾਰੀ ਸਿੱਖ ਵੀ ਹੈਗੇ ਆ। ਕਹਿੰਦੇ ਵੀ ਇੰਡੀਆ ਤੋਂ 2021 ਦੇ ਵਿੱਚ ਜਦੋਂ ਪ੍ਰੈਜ਼ੀਡੈਂਟ ਬਾਈਡਨ ਹੁਣੀ ਆਏ ਆ,
ਉਸ ਟਾਈਮ ਦੇ ਉੱਤੇ ਬੜੀ ਘੱਟ ਗਿਣਤੀ ਦੇ ਵਿੱਚ ਜਿਹੜੇ ਲੋਕ ਪਹੁੰਚੇ ਸੀ ਇਸ ਬਾਰਡਰ ਕ੍ਰਾਸ ਕਰਕੇ, ਤੇ 30,662 ਮਾਈਗ੍ਰੈਂਟਸ ਜੋ ਆ ਉਹ ਪਿਛਲੇ ਸਾਲ 2022 ਚ ਸੀ, ਤੇ 2023 ਦੇ ਵਿੱਚ ਇਹ ਵੱਧ ਕੇ 63,000 ਸੌਰੀ 2021 ਦੇ ਵਿੱਚ ਸੀਗੇ ਇਹ 30,662 ਜੀ ਤੇ 22 ਦੇ ਵਿੱਚ 63,987 ਤੇ 23 ਦੇ ਵਿੱਚ ਪਿਛਲੇ ਸਾਲ 96,917 ਲੋਕ ਭਾਰਤੀ ਮੂਲ ਦੇ ਬਾਰਡਰ ਕ੍ਰਾਸ ਕਰਕੇ ਆਏ ਆ। ਜੇ ਓਵਰਆਲ ਕਹਿੰਦੇ ਦੇਖਿਆ ਜਾਵੇ ਸਪੈਨਿਸ਼ ਮੂਲ ਦੇ ਲੋਕਾਂ ਨਾਲੋਂ ਦੂਜੇ ਨੰਬਰ ਦੇ ਉੱਤੇ ਇਹ ਨੰਬਰ ਆ ਰਿਹਾ ਹੈਗਾ। ਤੁਸੀਂ ਹੁਣ ਇੱਥੋਂ ਅੰਦਾਜ਼ਾ ਲਾ ਲਓ ਵੀ ਜਿਹੜਾ ਉੱਥੇ ਦਾ ਮੀਡੀਆ ਕੀ ਕਹਿੰਦਾ ਰਹਿੰਦਾ ਤੇ ਇੱਥੇ ਦਾ ਜਿਹੜੀ ਰਿਐਲਿਟੀ ਆ ਨਿਊਜ਼ ਵੀਕ ਮੈਗਜ਼ੀਨ ਉਹ ਕੀ ਕਹਿ ਰਿਹਾ ਹੈਗਾ। ਸੋ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਆ ਕਹਿੰਦੇ ਵੀ ਬੇ ਏਰੀਏ ਦੇ ਵਿੱਚ ਦੋ ਬਿਗੇਸਟ ਕਾਉਂਟੀਜ਼ ਆ, ਇੱਕ ਸੈਂਟਾ ਕਲਾਰਾ ਤੇ ਅਲਾਮੀਡਾ ਕਾਉਂਟੀ, ਜਿੱਥੇ 2.5 ਲੱਖ ਤੋਂ ਵੱਧ ਭਾਰਤੀ ਮੂਲ ਦੇ ਲੋਕ ਇਸ ਟਾਈਮ ਰਹਿੰਦੇ ਆ। ਉਹ ਇਹ ਨਹੀਂ ਵੀ ਮਤਲਬ ਇਲੀਗਲ ਜਾਂ ਲੀਗਲ, ਉਹਨਾਂ ਚ ਲੀਗਲ ਬਹੁਤ ਵੱਡੀ ਗਿਣਤੀ ਦੇ ਵਿੱਚ ਆ। ਸੋ ਭਾਰਤੀ ਮੂਲ ਦੇ ਲੋਕਾਂ ਦੀ ਗਿਣਤੀ ਮਾਈਗ੍ਰੇਸ਼ਨ ਪਾਲਿਸੀ ਇੰਸਟੀਚਿਊਟ ਦੇ ਮੁਤਾਬਕ ਬਹੁਤ ਤੇਜ਼ੀ ਦੇ ਨਾਲ ਵੱਧਦੀ ਜਾ ਰਹੀ ਆ। ਕਹਿੰਦੇ ਈਵਨ 2.7 ਮਿਲੀਅਨ ਇੰਡੀਅਨ ਇਮੀਗ੍ਰੈਂਟਸ USA ਦੇ ਵਿੱਚ ਰਹਿੰਦੇ ਆ, ਜਿਨ੍ਹਾਂ ਨੇ ਹੁਣ ਆਲਰੇਡੀ ਚਾਈਨੀਜ਼ ਤੇ ਫਿਲੀਪੀਨੋ ਮੂਲ ਦੇ ਇਮੀਗ੍ਰੈਂਟਸ ਨੂੰ ਕ੍ਰਾਸ ਕਰ ਦਿੱਤਾ ਹੈਗਾ। ਸੋ ਪਹਿਲੇ ਨੰਬਰ ਤੇ ਸਪੈਨਿਸ਼ ਆ, ਦੂਜੇ ਤੇ ਹੁਣ ਭਾਰਤੀ ਮੂਲ ਦੇ ਲੋਕ ਜਿਹੜੇ ਇਹ ਅਮਰੀਕਾ ਦੇ ਵਿੱਚ ਹੋ ਗਏ ਆ। ਇੰਡੀਅਨ ਮਾਈਗ੍ਰੈਂਟਸ 6% US ਦੀ ਜਿਹੜੀ ਫੋਰਨ ਬੋਰਨ ਪੋਪੂਲੇਸ਼ਨ ਆ 2021 ਦੀ, ਉਹਦਾ ਜਿਹੜਾ ਨੰਬਰ ਬਣਦਾ ਹੈਗਾ। ਸਾਊਥ ਬਾਰਡਰ ਦੇ ਉੱਤੇ ਇੱਕ ਵਕੀਲ ਆ ਇੰਡੀਆ ਦਾ, ਮੁਜ਼ੱਫਰ ਚਿਸ਼ਤੀ, ਉਹ ਕਹਿੰਦਾ ਵੀ ਹੁਣ ਸਿਚੁਏਸ਼ਨ ਤਾਂ ਇਹ ਬਣੀ ਹੋਈ ਆ ਵੀ ਜੇ ਕਿਸੇ ਨੇ ਵੀਜ਼ਾ ਲੈ ਕੇ ਆਣਾ, ਇਹ ਨਿਊਜ਼ ਵੀਕ ਦੇ ਵਿੱਚ ਲਿਖਿਆ ਆ, ਮੈਂ ਨਹੀਂ ਕਹਿ ਰਿਹਾ, ਜੇ ਕਿਸੇ ਨੇ ਕਹਿੰਦੇ ਦਿੱਲੀ ਵੀਜ਼ਾ ਲੈਣਾ ਆ, ਉੱਥੇ ਬਹੁਤ ਲੰਮੀ ਵੇਟ ਕਰਨੀ ਪੈਂਦੀ। ਉਹ ਕਹਿੰਦਾ ਉਹਦੇ ਨਾਲੋਂ ਤਾਂ ਵਧੀਆ ਵੀ ਆਪਾਂ ਸਦਰਨ ਬਾਰਡਰ ਤੋਂ ਬੜੀ ਤੇਜ਼ੀ ਦੇ ਨਾਲ ਉੱਥੇ ਪਹੁੰਚ ਸਕਦੇ ਹਾਂ। ਉਹੀ ਤਾਂ ਗੱਲ ਆ। ਜੀ ਜੀ ਬਿਲਕੁਲ। ਹਰਜੀਤ ਸਿੰਘ ਜੀ, ਇੱਕ ਛੋਟੀ ਜਿਹੀ ਹੋਰ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਆਉਂਦੇ ਹਾਂ। ਗੱਲਬਾਤ ਦਾ ਸਿਲਸਿਲਾ, ਖਬਰਾਂ ਦਾ ਸਿਲਸਿਲਾ ਇਦਾਂ ਹੀ ਜਾਰੀ ਰਹੇਗਾ।
ब्रेक तो बाद एक बार फिर आप सबका स्वागत है। ਸੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਇੱਕ ਵਾਰੀ ਫਿਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਤੇ ਹਰਜੋਤ ਸਿੰਘ ਜੀ ਅਗਲੀਆਂ ਖਬਰਾਂ ਵੱਲ ਜਾਈਏ। ਬਲੱਡ ਬਾਥ ਚੱਲ ਰਿਹਾ ਹੈ ਇਸ ਟਾਈਮ ਸਟਾਕ ਮਾਰਕੀਟ ਦੇ ਵਿੱਚ। ਸੋ ਜਦੋਂ ਆਪਾਂ ਗੱਲ ਕਰ ਰਹੇ ਹਾਂ ਤਾਂ 500 ਪੁਆਇੰਟ ਤੋਂ ਵੱਧ ਮਾਰਕੀਟ ਡਿੱਗੀ ਪਈ ਆ। ਕਾਰਨ ਇਸ ਦੇ ਵਿੱਚ ਇਹ ਦੱਸਿਆ ਜਾ ਰਿਹਾ ਵੀ ਸਟਰੋਂਗ ਇਨਫਲੇਸ਼ਨ ਰਿਪੋਰਟ ਦੇ ਕਰਕੇ ਵਾਲ ਸਟਰੀਟ ਆ ਉਹ ਹਿੱਲ ਗਈ ਹੈਗੀ ਆ। ਸੋ ਸਟਾਕਸ ਥੱਲੇ ਗਏ ਆ ਤੇ ਬੌਂਡਸ ਜਿਹੜੇ ਆ ਉਹ ਤਾਂ ਨੂੰ ਜਿਹੜੇ ਉਹ ਜਾ ਰਹੇ ਹੈਗੇ ਆ। ਸੋ ਕੰਜ਼ਿਊਮਰ ਪ੍ਰਾਈਸ ਇੰਡੈਕਸ ਕਹਿੰਦੇ 0.3% ਯਾਨੀ ਕਿ ਮਹਿੰਗਾਈ ਦਰ ਦੇ ਵਿੱਚ ਫਿਰ ਜਿਹੜਾ ਉਹ ਵਾਧਾ ਦਰਜ ਕੀਤਾ ਗਿਆ ਆ। ਸੋ ਪਹਿਲਾਂ ਕਹਿੰਦੇ ਵੀ ਇਹ ਕਈ ਦਿਨਾਂ ਬਾਅਦ ਇਹ ਹੁਣ ਇੰਨੇ ਜ਼ਿਆਦਾ ਪੁਆਇੰਟ ਅਚਾਨਕ ਮਾਰਕੀਟ ਜਿਹੜੀ ਆ ਉਹ ਥੱਲੇ ਨੂੰ ਗਈ ਆ। ਸੀਪੀਆਈ ਕੰਜ਼ਿਊਮਰ ਪ੍ਰਾਈਸ ਇੰਡੈਕਸ ਆ ਓਵਰਆਲ 3.1% ਰਿਹਾ ਆ ਐਨੂਅਲ ਬੇਸਿਸ ਦੇ ਉੱਤੇ ਸਾਲ ਨੂੰ ਜਿਹੜਾ ਉਹ ਲੈ ਕੇ। ਇਕਨੋਮਿਸਟ ਇਹ ਕਿਆਸ ਰਹੀਆਂ ਲਾ ਰਹੇ ਸੀਗੇ ਵੀ ਇਸ ਮਹੀਨੇ ਦੇ ਵਿੱਚ 0.2% ਵਾਧਾ ਹੋਊਗਾ, ਪਰ ਉਤੋਂ 0.3% ਜਿਹੜਾ ਉਹ ਵਾਧਾ ਹੋਇਆ ਆ। ਜੇ ਮੰਥ ਟੂ ਮੰਥ ਦੇਖਿਆ ਜਾਵੇ ਤਾਂ ਇਹ 2.9 ਸੋਚ ਰਹੇ ਸੀ, ਪਰ 3.1% ਓਵਰਆਲ ਵਾਧਾ ਹੋਇਆ ਹੈਗਾ ਆ। ਸੋ ਇਹਦੇ ਚੱਲਦਿਆਂ ਲੋਕਾਂ ਨੇ ਸਟਾਕਸ ਤੋਂ ਪੈਸੇ ਕਢਾ ਕੇ ਟ੍ਰੈਜਰੀ ਯੀਲਡ ਦੇ ਵਿੱਚ ਡਾਲਰ ਲਾਉਣੇ ਸ਼ੁਰੂ ਕਰਕੇ 2 ਈਅਰ ਟ੍ਰੈਜਰੀ ਯੀਲਡ ਉਹ 4.6% ਤੋਂ ਪਾਰ ਜਿਹੜੀ ਉਹ ਚਲੇ ਗਈ ਆ। ਇਸੇ ਤਰੀਕੇ ਦੇ ਨਾਲ 10 ਈਅਰ ਯੀਲਡ ਵਾਲੇ ਜਿਹੜੇ ਆ ਉਹ 4.27% ਦੇ ਉੱਤੇ ਇਸ ਟਾਈਮ ਪਹੁੰਚ ਚੁੱਕੇ ਹੈਗੇ ਆ ਜੀ। ਇਹਦੇ ਨਾਲੇ ਮੈਂ ਐਡ ਕਰਦਾ ਜਾਵਾਂ, ਅੱਜ ਹੋਮ ਡੀਪੂ ਦੇ ਜਿਹੜੇ ਸਾਬਕਾ ਫਾਰਮਰ ਸੀਈਓ ਆ ਉਹਨਾਂ ਨੇ ਇਹ ਕਿਹਾ ਵੀ ਜੋ ਲੇਬਰ ਮਾਰਕੀਟ ਦੇ ਵਿੱਚ ਟ੍ਰੈਮੈਂਡਸ ਸ਼ਿਫਟ ਹੋ ਰਿਹਾ ਇਹ ਅਲਾਰਮਿੰਗ ਹੈਗਾ। ਕਹਿੰਦੇ ਵੀ ਇੰਨੀ ਵੱਡੀ ਗਿਣਤੀ ਦੇ ਵਿੱਚ ਜੋ ਲੇ ਆਫ ਹੋ ਰਹੀਆਂ ਇਹ ਇੱਕ ਸਹੀ ਡਾਇਰੈਕਸ਼ਨ ਵੱਲ ਰਿਕਵਰੀ ਵੱਲ ਨਹੀਂ ਜਾ ਰਹੇ। ਹਾਇਰ ਇਨਫਲੇਸ਼ਨ ਆ ਤੇ ਹੋਰ ਕਹਿੰਦੇ ਮਾਸ ਲੇ ਆਫ ਆ ਰਹੀਆਂ ਹੈਗੀਆਂ। ਜਨਰਲ ਪੋਪੂਲੇਸ਼ਨ ਨੂੰ ਕਹਿੰਦੇ ਇੰਨਾ ਜ਼ਿਆਦਾ ਨਹੀਂ ਪਤਾ ਲੱਗ ਰਿਹਾ ਹੈਗਾ, ਪਰ ਕਹਿੰਦੇ ਵੀ 40,000 ਦੇ ਕਰੀਬ ਲੋਕਾਂ ਦਾ ਲੇ ਆਫ ਹੋ ਜਾਣਾ ਜਨਵਰੀ ਮਹੀਨੇ ਦੇ ਵਿੱਚ, ਇਹ ਇੱਕ ਬਹੁਤ ਵੱਡਾ ਨੰਬਰ ਹੈਗਾ। ਪਿਛਲੇ 2 ਹਫ਼ਤਿਆਂ ਦੇ ਵਿੱਚ ਸਿਸਕੋ, ਸਨੈਪ, ਐਸਟੀ ਲਾਡਰ, ਐਮਾਜ਼ਨ, ਸਿਟੀ ਗਰੁੱਪ, ਯੂਪੀਐਸ ਇਹਨਾਂ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੂੰ ਲੇ ਆਫ ਕੀਤਾ ਹੈਗਾ। ਕਹਿੰਦੇ ਭਈ ਇਹ ਇੱਕ 136% ਇਨਕਰੀਜ਼ ਹੈਗਾ ਆ ਪਿਛਲੇ ਮੰਥ ਨਾਲੋਂ, ਦਸੰਬਰ ਨਾਲੋਂ ਜਨਵਰੀ ਦੇ ਵਿੱਚ 136% ਇਨਕਰੀਜ਼ ਹੈਗਾ। ਸੋ ਇਹ ਇੱਕ ਬਹੁਤ ਵੱਡਾ ਜਿਹੜਾ ਫਿਕਰ ਆ ਵੀ ਇਕਨੋਮੀ ਜਿਹੜੀ ਆ ਇੰਨੀ ਜਲਦੀ ਤੇਜ਼ੀ ਦੇ ਨਾਲ ਰਿਕਵਰ ਨਹੀਂ ਕਰੂਗੀ। ਸੋ ਹੋਮ ਡੀਪੂ ਇੱਕ ਇਦਾਂ ਦੀ ਚੀਜ਼ ਆ, ਤੁਹਾਨੂੰ ਪਤਾ ਵੀ ਜਿੱਦਾਂ ਆਪਾਂ ਕਹਿੰਦੇ ਹੁੰਦੇ ਨਾ ਵੀ ਟਰਾਂਸਪੋਰਟੇਸ਼ਨ ਤੇ ਕੰਸਟਰਕਸ਼ਨ ਦਾ ਜਿਹੜਾ ਸਮਾਨ ਹੈਗਾ ਆ, ਰਾ ਮਟੀਰੀਅਲ, ਇਹ ਸਾਰਾ ਕੁਝ ਜਿਹੜੇ ਸਲੋ ਹੋ ਜਾਏ ਤਾਂ ਫਿਰ ਇਕਨੋਮੀ ਤੇ ਇਹਦਾ ਜਿਹੜਾ ਬਹੁਤ ਬੁਰਾ ਅਸਰ ਪੈਂਦਾ ਹੈਗਾ। ਸੋ ਹੋਮ ਡੀਪੂ ਦੇ ਵਿੱਚ ਇਹ ਸਾਬਕਾ ਸੀਈਓ ਸਾਹਿਬ ਇਹ ਕਹਿ ਰਹੇ ਵੀ ਤੁਸੀਂ ਆਲਰੇਡੀ ਦੇਖ ਸਕਦੇ ਆ ਵੀ ਜਿਹੜੀ ਹੋਮ ਡੀਪੂ ਦੇ ਪਾਰਕਿੰਗ ਲੋਟ ਆ ਉਹਨਾਂ ਦੇ ਵਿੱਚ ਕਾਰਾਂ ਜਿਹੜੀਆਂ ਆ ਆਲਰੇਡੀ ਘੱਟ ਹੈਗੀਆਂ ਆ। ਇੱਕ ਟਾਈਮ ਤੇ ਤੁਹਾਨੂੰ ਯਾਦ ਹੋਊਗਾ ਵੀ ਕਰੋਨਾ ਵਾਇਰਸ ਦੇ ਦੌਰਾਨ ਤਾਂ ਪਾਰਕਿੰਗ ਲੱਭਣੀ ਜਿਹੜੀ ਕਿਸੇ ਵੀ ਹੋਮ ਡੀਪੂ ਦੇ ਵਿੱਚ ਬੜੀ ਔਖੀ ਹੁੰਦੀ ਸੀ, ਕਿਉਂਕਿ ਉਹ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਘਰਾਂ ਨੂੰ ਰੀਮੋਡਲ ਕਰਨਾ ਸ਼ੁਰੂ ਕਰਤਾ ਸੀ, ਘਰਾਂ ਦੇ ਵਿੱਚ ਆਫਿਸ ਬਣਾਉਣੇ ਸ਼ੁਰੂ ਕਰਤੇ ਸੀ ਕਿਉਂਕਿ ਵਰਕ ਫਰੋਮ ਹੋਮ ਸੀ। ਸੋ ਹੌਲੀ ਹੌਲੀ ਕਹਿੰਦੇ ਵੀ ਉਹ ਜਿਹੜੀ ਸੇਲਸ ਆ ਉਹਦੇ ਉੱਤੇ ਜਿਹੜਾ ਆ ਬਹੁਤ ਜ਼ਿਆਦਾ ਅਸਰ ਪੈ ਰਿਹਾ ਹੈਗਾ।
ਤੇ CPI ਨੰਬਰ ਕਹਿੰਦੇ ਵੀ ਵੱਧ ਰਹੇ ਹੈਗੇ ਆ, ਜਿਹੜਾ ਕਿ ਮਿਡਲ ਤੇ ਲੋਅਰ ਮਾਰਕੀਟ ਕੰਪਨੀਆਂ ਨੂੰ ਕਿੱਲ ਕਰ ਰਿਹਾ ਹੈਗਾ। ਇੱਕ ਚੀਜ਼ ਜਿਹੜੀ ਇਸ ਵਿੱਚ ਦੱਸ ਰਹੀ ਹੈ, ਤਜਰਬੇ ਦੀ ਗੱਲ ਆ, ਜਦੋਂ ਤੁਸੀਂ ਵੀਕਐਂਡ ਦੇ ਉੱਤੇ ਬੰਦਿਆਂ ਨੇ ਸਾਰਿਆਂ ਨੇ ਜਾਂ ਵੀਕਡੇ ਦੇ ਵਿੱਚ ਵੀ ਜੇ ਕਿਤੇ ਬਾਈ ਚਾਂਸ ਤੁਹਾਨੂੰ ਹੋਮ ਡਿਪੋ ਜਾਣਾ ਪੈ ਜਾਵੇ, ਕਈ ਨਾ ਕਈ ਪ੍ਰੋਜੈਕਟ ਸਾਰਿਆਂ ਦੇ ਘਰਾਂ 'ਚ ਚੱਲਦੇ ਰਹਿੰਦੇ ਆ। ਬਹੁਤ ਚਿਰਾਂ ਬਾਅਦ ਮੈਂ ਦੇਖਿਆ ਵੀ ਜਦੋਂ ਦੁਪਹਿਰ ਜਿਹੇ ਨੂੰ ਗਿਆ ਤਾਂ ਅਜੇ ਵੀ ਲੋਕ ਕੰਮ ਦੀ ਉਡੀਕ ਦੇ ਵਿੱਚ ਸੀਗੇ, ਉੱਥੇ ਖੜੇ ਸੀਗੇ। ਸੋ ਇਹ ਆਪਣੇ ਤਜਰਬੇ ਤੋਂ ਅੱਖੀਂ ਦੇਖੀ ਜਿਹੜੀ ਚੀਜ਼ ਮੈਂ ਉਹ ਦੱਸ ਰਿਹਾ ਵੀ ਫ੍ਰੈਜ਼ਨੋ ਦੇ ਵਿੱਚ ਇਹ ਚੀਜ਼ ਜਿਹੜੀ ਉਹ ਨੋਟਿਸ ਕੀਤੀ ਆ। ਤੁਸੀਂ ਕੀ ਨੋਟਿਸ ਕੀਤਾ ਉਹਦੇ ਬਾਰੇ ਤਾਂ ਨਹੀਂ ਆਪਾਂ ਕਹਿ ਸਕਦੇ। ਅਰਥ ਸ਼ਾਸਤਰੀ ਕੀ ਕਹਿ ਰਹੇ ਆ, ਉਹ ਮਾਰਕੀਟ ਦੀ ਵੈਲਿਊ ਕੀ ਆ ਰਹੀ ਆ, ਕਿਵੇਂ ਕਹਿ ਰਹੀ ਆ, ਉਹ ਹੋਰ ਚੀਜ਼ ਆ। ਪਰ ਗਰਾਊਂਡ ਰਿਐਲਿਟੀ ਕਈ ਵਾਰੀ ਟੋਟਲੀ ਡਿਫਰੈਂਟ ਆਪਾਂ ਨੂੰ ਦੇਖਣ ਨੂੰ ਜਿਹੜੀ ਉਹ ਮਿਲਦੀ ਆ। ਹੁਣ ਚਾਹੇ ਆ CPI ਦੇ ਆંકੜੇ ਵੱਧ ਆਏ ਆ, ਓਬਵੀਅਸਲੀ ਵਾਈਟ ਹਾਊਸ ਵਾਲਿਆਂ ਨੇ ਕਹਿਣਾ ਵੀ ਨਹੀਂ ਕੋਈ ਗੱਲ ਨਹੀਂ, ਸਭ ਕੁਝ ਠੀਕ ਆ, ਇਨਫਲੇਸ਼ਨ ਦੀ ਪਿਕਚਰ ਓਵਰਆਲ ਇਜ਼ ਸਟਿਲ ਵੈਰੀ ਗੁੱਡ। ਹੁਣ ਇਸੇ ਦੇ ਉੱਤੇ ਜਿਹੜੀ ਲੇਲ ਬ੍ਰੇਨਾਰਡ ਆ, ਇਹ ਵਾਈਟ ਹਾਊਸ ਦੇ ਡਾਇਰੈਕਟਰ ਨੇ ਨੈਸ਼ਨਲ ਇਕਨੋਮਿਕ ਕਾਉਂਸਲ ਦੇ, ਉਹ ਪੱਤਰਕਾਰਾਂ ਦੇ ਨਾਲ ਗੱਲ ਕਰਦੇ ਹੋਏ ਜਿਹੜੇ ਉਹਨਾਂ ਨੇ ਕਿਹਾ ਵੀ ਜਿਹੜੀ ਇਨਫਲੇਸ਼ਨ ਦੀ ਪਿਕਚਰ ਇਜ਼ ਸਟਿਲ ਵੈਰੀ ਗੁੱਡ। ਇਹ ਉਹਨਾਂ ਦੇ ਜਿਹੜੇ ਲਫ਼ਜ਼ ਆ, ਇਹ ਉਹਨਾਂ ਨੇ ਅੱਜ ਉਸ ਦੇ ਉੱਤੇ ਜਿਹੜਾ ਉਹ ਬਿਆਨ ਦਿੱਤਾ ਹੈਗਾ ਆ। ਕਹਿੰਦੇ ਵੀ ਅਸੀਂ ਇਹੀ ਕਰ ਰਹੇ ਹਾਂ ਵੀ 2% ਦੇ ਉੱਤੇ ਇਨਫਲੇਸ਼ਨ ਲੈ ਕੇ ਆਉਣੀ ਆ, ਪਰ ਹਾਲ ਦੀ ਘੜੀ ਈਅਰ ਟੂ ਈਅਰ ਅਜੇ ਵੀ 3.1% ਦੇ ਉੱਤੇ ਲੇਟੈਸਟ ਰਿਪੋਰਟ ਦੇ ਮੁਤਾਬਕ ਜਿਹੜੀ ਉਹ ਆਈ ਆ। ਉਹਨਾਂ ਨੇ ਇਹ ਵੀ ਕਿਹਾ ਵੀ ਸਰਕਾਰ ਅਜੇ ਹੋਰ ਮੈਜਰਸ ਲਊਗੀ, ਖਾਸ ਕਰਕੇ ਇਹਨਾਂ ਚੀਜ਼ਾਂ ਨੂੰ ਕਾਬੂ ਕਰਨ ਦੇ ਲਈ। ਫੈਡ ਦੇ ਜਰੋਮ ਪਾਵਲ ਹੋਣਾ ਨੇ ਕਈ ਵਾਰ ਇਹ ਜਿਹੜੇ ਇਸ਼ਾਰੇ ਆ ਆਲਰੇਡੀ ਕੀਤੇ ਆ ਵੀ ਸਾਡਾ ਮੁੱਖ ਟੀਚਾ ਇਨਫਲੇਸ਼ਨ ਨੂੰ 2% ਦੇ ਉੱਤੇ ਲੈ ਕੇ ਆਉਣ ਦਾ ਆ। ਉਹਦੇ ਕਰਕੇ ਜੇ ਰਿਸੈਸ਼ਨ ਆ ਜਾਵੇ ਸੋ ਕਹਿੰਦੇ ਵੀ ਇਟਸ ਅ ਬੈਡ ਲੱਕ, ਫਿਰ ਉਸ ਤੋਂ ਬਾਅਦ ਹੋਰ ਅਸੀਂ ਕੁਝ ਨਹੀਂ ਕਰ ਸਕਦੇ। ਪਰ ਇਨਫਲੇਸ਼ਨ ਨੂੰ ਘਟਾਉਣ ਦੇ ਉੱਤੇ ਹੀ ਜ਼ੋਰ ਲਾਇਆ ਪਿਆ ਆ। ਪਰ ਅਜੇ ਵੀ ਇਨਫਲੇਸ਼ਨ ਕਿਤੇ ਕਿਤੇ ਅੱਜ ਦਾ ਆਪਾਂ ਦੇਖਿਆ ਆ, ਪਹਿਲੋਂ ਨੰਬਰ ਥੱਲੇ ਆਉਣੇ ਸ਼ੁਰੂ ਹੋ ਗਏ ਸੀ, ਆ ਫਿਰ ਥੋੜੀ ਜਿਹੀ ਦੁਬਾਰਾ ਵਧੀ ਦੇਖੀ ਗਈ ਹੈਗੀ। ਤੇ ਸਾਡਾ ਸਮਾਂ ਖਬਰਾਂ ਦਾ ਸਮਾਪਤ ਹੈ। ਇਸ ਤੋਂ ਬਾਅਦ ਮਸੂਦ ਮੱਲੀ ਜੀ ਬਹੁਤ ਹੀ ਵਧੀਆ ਪ੍ਰੋਗਰਾਮ ਲੈ ਕੇ ਆ ਰਹੇ ਆ ਵਿਸ਼ਵ ਰੇਡੀਓ ਦਿਵਸ ਦੇ ਉੱਤੇ, ਤੇ ਉਹ ਸੁਣਨਾ ਨਾ ਭੁੱਲਣਾ ਜੀ। ਬਿਲਕੁਲ ਜੀ, ਨਜ਼ਰੀਏ ਦੇ ਵਿੱਚ ਵੀ ਜਿਹੜਾ ਜੀ ਕੌਮੀ ਰੇਡੀਓ ਦਿਹਾੜੇ ਦੇ ਉੱਤੇ ਗੱਲਬਾਤ ਜਿਹੜੀ ਆ ਉਹ ਵੀ ਹੋਵੇਗੀ। ਬਾਕੀ ਕੁਝ ਗੱਲਾਂ ਕੁਝ ਗੀਤ ਦੇ ਵਿੱਚ ਵੀ ਹੋਣਗੀਆਂ ਗੱਲਾਂ ਬਾਤਾਂ। ਤੇ ਅੱਜ ਜਿਹੜਾ 3 ਤੋਂ 4 ਵਜੇ ਤੱਕ ਸਾਂਝੀ ਸੱਥ ਦਾ ਜਿਹੜਾ ਪ੍ਰੋਗਰਾਮ ਹੁੰਦਾ ਆ, ਉਹਦੇ ਵਿੱਚ ਗੱਲਬਾਤ ਹੁੰਦੀ ਆ ਕਿਸਾਨੀ ਦੀ। ਸੋ ਕਿਸਾਨੀ ਮੁੱਦਿਆਂ ਦੇ ਉੱਤੇ ਜਿਹੜੀ ਉਹ ਆਪਾਂ ਗੱਲ ਕਰਾਂਗੇ, ਇੱਥੇ ਦੇ ਕਿਸਾਨ ਵੀ ਕੀ ਸੋਚ ਰਹੇ ਆ। ਬਾਕੀ ਦੁਨੀਆ ਭਰ ਦੇ ਵਿੱਚ ਤਾਂ ਇਸ ਟਾਈਮ ਕਹਿ ਲਓ ਵੀ ਭੁਚਾਲ ਆਇਆ ਪਿਆ ਆ ਕਿਸਾਨਾਂ ਨੂੰ ਲੈ ਕੇ, ਉਹਨਾਂ ਦੀਆਂ ਗੱਲਾਂ ਨੂੰ ਲੈ ਕੇ। ਇਹ ਕੀ ਸੋਚ ਰਹੇ ਆ ਉਹਦੇ ਬਾਰੇ ਵੀ ਗੱਲ ਹੋਊਗੀ। ਤੇ ਫਿਰ 4 ਤੋਂ ਲੈ ਕੇ 5:30 ਵਜੇ ਤੱਕ ਸਿਹਤ ਸੰਭਾਲ ਦਾ ਅੱਜ ਪ੍ਰੋਗਰਾਮ ਹੁੰਦਾ ਆ। ਘਰੇਲੂ ਨੁਸਖੇ ਹੋਮ ਰੈਮਡੀਜ਼ ਤੁਸੀਂ ਪੁੱਛ ਦੱਸ ਸਕਦੇ ਆ, ਮੰਗਲਵਾਰ ਨੂੰ 4 ਤੋਂ 5:30 ਵਜੇ ਦੇ ਵਿੱਚ ਕੈਲੀਫੋਰਨੀਆ ਟਾਈਮ ਦੇ ਮੁਤਾਬਕ। ਤੇ ਉਸ ਤੋਂ ਬਾਅਦ ਦੇ ਵਿੱਚ 5:40 ਦੇ ਉੱਤੇ ਅਪਡੇਟ ਕੈਲੀਫੋਰਨੀਆ, 6 ਤੋਂ 8 ਗੁਰਬਾਣੀ ਦੇ ਸ਼ਾਮ ਦੇ ਦੀਵਾਨ, ਜਿੱਥੇ ਆਪਾਂ ਸ਼ਾਮ ਦੇ ਦੀਵਾਨ ਗੁਰਦੁਆਰਾ ਸਾਹਿਬ ਸਟਾਕਟਨ ਤੋਂ ਸਰਵਣ ਆਪਾਂ ਕਰਦੇ ਆ, ਜਿੱਥੇ ਭਾਈ ਹਰਪਾਲ ਸਿੰਘ ਜੀ ਕਥਾਵਾਚਕ ਵਿਸ਼ੇਸ਼ ਤੌਰ ਦੇ ਉੱਤੇ ਪਹੁੰਚੇ ਹੋਏ ਆ। ਤੇ ਫਿਰ 8 ਤੋਂ ਬਾਅਦ ਦੇ ਵਿੱਚ ਪ੍ਰੋਗਰਾਮ ਦੀਪਕ ਸ਼ਰਮਾ ਚਨਾਰਥਲ ਹੋਣਾ ਦੇ ਨਾਲ ਪੇਸ਼ ਕੀਤਾ ਜਾਊਗਾ ਜੀ ਖਬਰ ਤੇ ਨਜ਼ਰ। ਤੇ ਉਸ ਤੋਂ ਉਪਰੰਤ ਪ੍ਰੋਗਰਾਮ ਜਿਹੜਾ ਤੁਹਾਡੇ ਲਈ ਪੇਸ਼ ਕੀਤਾ ਜਾਊਗਾ ਕਦੀ ਤੇ ਹੱਸ ਬੋਲ। ਲਗਾਤਾਰ ਤੁਸੀਂ ਵਰਲਡ ਰੇਡੀਓ ਡੇ ਦੀਆਂ ਵਧਾਈਆਂ ਸਾਡੇ ਪੰਜਾਬੀ ਰੇਡੀਓ ਤੇ ਵੱਖ-ਵੱਖ ਹੋਸਟ ਦੀ ਆਵਾਜ਼ ਦੇ ਵਿੱਚ ਸੁਣ ਰਹੇ ਆ। ਕੁਝ ਸਵਾਲ ਜਵਾਬ ਵੀ ਜਿਹੜੇ ਉਹ ਨਾਲ ਦੇ ਨਾਲ ਚੱਲ ਰਹੇ ਆ। ਨਵੀਆਂ ਜਾਣਕਾਰੀਆਂ ਤੁਹਾਨੂੰ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਤੁਸੀਂ ਲਗਾਤਾਰ ਸੁਣਦੇ ਰਹੋ, ਤੁਹਾਨੂੰ ਮਿਲਦੀਆਂ ਰਹਿਣਗੀਆਂ। ਹੁਣ ਸਾਡੇ ਦੋਨਾਂ ਵੱਲੋਂ ਇੱਕ ਵਾਰੀ ਫੇਰ ਸਭ ਨੂੰ ਵਰਲਡ ਰੇਡੀਓ ਡੇ ਦੀਆਂ ਵਧਾਈਆਂ ਤੇ ਬਹੁਤ ਹੀ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ।